ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਫਾਰਮਿੰਗ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਕੁਝ ਅਹਿਮ ਮਸਲਿਆਂ ਨੂੰ ਲੈ ਕੇ, ਕਿਸਾਨੀ ਦੇ ਕੁਝ ਮਾਮਲਿਆਂ ਨੂੰ ਲੈ ਕੇ, ਤੇ ਇਸ ਬਾਬਤ ਅੱਜ ਆਪਣੇ ਮਹਿਮਾਨ ਨੇ ਆਪਣੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਨੇ ਦਇਆਦੀਪ ਸਿੰਘ ਜੀ, ਜਿਹੜੇ ਕਿ ਇੰਜੀਨੀਅਰ ਨੇ, USDA ਦੇ ਬ੍ਰਾਂਚ NRC ਦੇ ਵਿੱਚ ਕੰਮ ਕਰਦੇ ਨੇ, ਤੇ ਉਹਨਾਂ ਦੇ ਨਾਲ ਹੀ ਜਿਹੜਾ ਇੱਕ ਤਾਂ ਮੇਲਾ ਹੋਣ ਜਾ ਰਿਹਾ ਉਸ ਬਾਬਤ ਖਾਸ ਅਪਡੇਟਸ, ਇੱਕ ਕਿਸਾਨੀ ਵਾਸਤੇ ਕਿਹੜੇ ਪ੍ਰੋਗਰਾਮ ਚੱਲ ਰਹੇ ਨੇ, ਗ੍ਰਾਂਟਸ ਚੱਲ ਰਹੀਆਂ ਨੇ, ਉਹਨਾਂ ਬਾਬਤ ਆਪਾਂ ਕੁਝ ਖਾਸ ਜਾਣਕਾਰੀਆਂ ਤੁਹਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸਾਂਝੀਆਂ ਕਰਾਂਗੇ। ਦਇਆਦੀਪ ਸਿੰਘ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ। ਪ੍ਰਵੀਨ ਜੀ ਸਤਿ ਸ੍ਰੀ ਅਕਾਲ, ਤੇ ਸਾਰੇ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਰੋਤਿਆਂ ਨੂੰ ਜੀ ਆਇਆਂ ਨੂੰ। ਜੀ ਤੇ ਅੱਗੇ ਵਧਣ ਤੋਂ ਪਹਿਲਾਂ ਆਪਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਇਹਨਾਂ ਪ੍ਰੋਗਰਾਮਾਂ ਨੂੰ ਜ਼ਰੀਆ ਬਣਦੇ ਨੇ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਜਸਬੀਰ ਸਿੰਘ ਨਿੱਜਰ ਟ੍ਰੇਸੀ ਤੋਂ, ਸੁਪੀਰੀਅਰ ਇਰੀਗੇਸ਼ਨ ਡਿਜ਼ਾਈਨ ਐਂਡ ਸਰਵਿਸ ਵਾਲੇ ਫਰੈਜ਼ਨੋ ਤੋਂ, ਇਹ ਸਾਰੇ ਫਾਰਮ ਨੂੰ ਜਿਹੜਾ ਇਰੀਗੇਸ਼ਨ ਨੀਡਸ ਨੇ ਉਹਨਾਂ ਨੂੰ ਫੁੱਲਫਿਲ ਕਰਦੇ ਨੇ। ਤੇ ਹਾਰਵੇ ਨਿੱਜਰ ਤੇ ਕ੍ਰੌਪ ਇੰਸ਼ੋਰੈਂਸ ਵਾਲੇ ਫਰੈਜ਼ਨੋ ਤੋਂ, ਇਹਨਾਂ ਦਾ ਨੰਬਰ ਹੈ 5592881908। ਇਸ ਨੰਬਰ ਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। G&S ਪੰਪ ਫਰੈਜ਼ਨੋ ਵਾਲੇ, ਜਿਨ੍ਹਾਂ ਦੇ ਤੁਸੀਂ ਪੰਪ ਸਰਵਿਸ ਕਰਵਾ ਸਕਦੇ ਹੋ। ਬੋਰ ਡੂੰਘਾ ਕਰਵਾਉਣਾ ਹੋਵੇ ਜਾਂ ਨਵਾਂ ਬੋਰ ਕਰਵਾਉਣ ਦੇ ਲਈ ਕਾਲ ਕਰੋ 559 541 9570 ਤੇ 5595419577 ਤੇ ਬ੍ਰਾਈਟ ਸਕਾਈ ਨਿਊ ਵਾਲੇ એનર્ਜੀ ਵਾਲੇ, ਜਿਨ੍ਹਾਂ ਤੋਂ ਤੁਸੀਂ ਜੇਕਰ 10 ਤੋਂ ਲੈ ਕੇ 100 ਏਕੜ ਤੱਕ ਦੇ ਸੋਲਰ ਫਾਰਮ ਲਾਉਂਦੇ ਨੇ, ਇਹ ਕਿਸੇ ਵੀ ਤਰ੍ਹਾਂ ਦੀ ਤੁਸੀਂ ਲੈਂਡ ਦੇ ਵਿੱਚ ਲਗਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ 8883433099 ਤੇ ਆਪਾਂ ਅੱਗੇ ਵਧੀਏ। ਪਰ ਉਸ ਤੋਂ ਪਹਿਲਾਂ ਆਪਾਂ ਦਇਆਦੀਪ ਸਿੰਘ ਜੀ ਕੁਝ ਗੱਲਾਂ ਬਾਤਾਂ ਤੁਹਾਡੇ ਬਾਰੇ ਤੇ ਨਾਲ USDA ਬਾਰੇ, NRC ਬਾਰੇ ਜਿਹੜਾ ਉਹਦੇ ਕਰਦੇ ਚੱਲੀਏ। ਸ਼ੁਰੂਆਤ ਦੇ ਵਿੱਚ ਕਿਸਾਨ ਭਰਾਵਾਂ ਨੂੰ ਇਹ ਜ਼ਰੂਰ ਦੱਸੋ ਜਾਂ ਸਾਡੇ ਸਰੋਤਿਆਂ ਨੂੰ ਕਿ USDA ਤੇ NRC ਹੈ ਕੀ, ਤੇ ਤੁਸੀਂ ਉੱਥੇ ਕੰਮ ਕੀ ਕਰਦੇ ਹੋ, ਮੇਨ ਤੁਹਾਡਾ ਫੋਕਸ ਕਿਹੜੇ ਤੇ ਤੁਹਾਡੀ ਰਿਸਪੌਂਸਿਬਿਲਿਟੀਜ਼ ਕੀ ਨੇ, ਤੇ ਇਹਦੇ ਨਾਲ ਹੋਰ ਵੀ ਪੰਜਾਬੀ ਭਰਾ ਸਾਡੇ ਹੈਗੇ ਨੇ। ਠੀਕ ਹੈ ਪ੍ਰਵੀਨ ਜੀ, ਆਪਾਂ ਸਾਰੇ ਤੋਂ ਵੱਧ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਗੱਲ ਕਰਦੇ ਆ ਵੀ USDA ਦੀ ਬ੍ਰਾਂਚ NRCS ਹੈ ਕੀ, ਤੇ ਇਹ ਜਿਹੜੇ ਵੀ ਆਪਣੇ ਪਰਿਵਾਰ ਇੱਥੇ ਅਮਰੀਕਾ 'ਚ ਖਾਸ ਕਰਕੇ ਕਿਸਾਨੀ ਨਾਲ ਜੁੜੇ ਹੋਏ ਹਨ ਉਹਨਾਂ ਦੀ ਇਹ ਕੀ ਮਦਦ ਕਰ ਸਕਦੀ ਹੈ। ਜੀ ਫਿਰ ਆਪਾਂ ਚਰਚਾ ਕਰਾਂਗੇ ਆਉਣ ਵਾਲਾ ਮੇਲਾ ਜਿਹੜਾ ਕਿ NRCS ਤੇ ਪੰਜਾਬੀ ਅਮਰੀਕਨ ਗਰੋਥ ਗਰੁੱਪ ਵੱਲੋਂ ਕਰਵਾਇਆ ਜਾ ਰਿਹਾ ਆਪਣੇ ਪੰਜਾਬੀਆਂ ਵਾਸਤੇ, ਉਹ ਮੇਲਾ ਕਿੱਥੇ ਆ ਤੇ ਸਾਰਿਆਂ ਨੂੰ ਕਿਉਂ ਆਉਣਾ ਚਾਹੀਦਾ। ਮੈਂ ਕੁਝ ਪੁਆਇੰਟ ਤੁਹਾਡੇ ਨਾਲ ਡਿਸਕਸ ਕਰੂੰਗਾ ਜਿਸ ਤੋਂ ਆਪਾਂ ਨੂੰ ਪਤਾ ਲੱਗ ਜੂ ਵੀ ਹਰੇਕ ਕੋਈ ਵੀ ਕਿਸਾਨ ਜਾਂ ਕੋਈ ਵੀ ਪਰਿਵਾਰ ਜਿਹੜਾ ਕਿਸਾਨੀ ਨਾਲ ਨਹੀਂ ਵੀ ਜੁੜਿਆ ਉਹਨੂੰ ਉੱਥੇ ਆਉਣ ਦੀ ਕੀ ਜ਼ਰੂਰਤ ਹੈ ਜੀ। ਸੋ ਸਾਰੇ ਤੋਂ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਹਾਂ USDA NRCS ਨਾਲ। ਇਹ ਪ੍ਰੋਗਰਾਮ, ਇਹ ਜਿਹੜੀ ਹੈਗੀ ਹੈ ਬ੍ਰਾਂਚ, ਇਹ ਹੈ ਕੀ ਤੇ ਇਹਦੇ ਮੁੱਖ ਕੀ ਕੰਮ ਹਨ। ਠੀਕ ਹੈ ਜੀ। ਸੋ ਪ੍ਰਵੀਨ ਜੀ, ਜਿਹੜੀ NRCS ਬ੍ਰਾਂਚ ਆ ਇਹ ਫੈਡਰਲ ਗਵਰਨਮੈਂਟ ਦੀ ਜਿਹੜੀ ਯੂਨਾਈਟਿਡ ਸਟੇਟਸ ਡਿਪਾਰਟਮੈਂਟ ਆਫ ਐਗਰੀਕਲਚਰ ਦੀ ਇੱਕ ਸੈਪਰੇਟ ਸ਼ਾਖਾ। ਇਹਦਾ ਪੂਰਾ ਨਾਮ ਹੈਗਾ ਨੈਚੁਰਲ ਰਿਸੋਰਸ ਕੰਜ਼ਰਵੇਸ਼ਨ ਸਰਵਿਸ। ਠੀਕ ਹੈ ਜੀ। ਇਹ ਜਿਹੜੀ ਏਜੰਸੀ, ਇਹਦਾ ਮਕਸਦ ਆ ਜਿਹੜੇ ਕੁਦਰਤੀ ਸਰੋਤ, ਜਿਹੜੇ ਨੈਚੁਰਲ ਰਿਸੋਰਸਿਸ, ਉਹਨਾਂ ਨੂੰ ਬਚਾਉਣਾ। ਜੀ ਜਿਹਦੇ ਵਿੱਚ ਆ ਜਾਂਦੇ ਹੈਗੇ ਹਵਾ, ਪਾਣੀ, ਸੋਇਲ, ਲਾਵਾ ਐਨਰਜੀ ਵੀ ਆ ਜਾਂਦੀ ਵਿੱਚ ਜੀ। ਸੋ ਇਸ ਨੂੰ ਬਚਾਉਣ ਲਈ NRCS ਕਾਫੀ ਨਵੇਂ ਤੋਂ ਨਵੇਂ ਪ੍ਰੋਗਰਾਮਸ ਤੇ ਗ੍ਰਾਂਟਸ ਤੇ ਟੈਕਨੀਕਲ ਸਰਵਿਸ ਜਾਂ ਪ੍ਰੋਵਾਈਡ ਕਰਦਾ ਆਪਣੇ ਫਾਰਮਰਸ ਨੂੰ, ਤਾਂ ਕਿ ਉਹਦਾ ਫਾਇਦਾ ਲੈ ਕੇ ਉਹ ਜਿਹੜੀ ਕਿ ਆਪਣੇ ਕੁਦਰਤੀ ਤੱਤ ਆ ਉਹਨਾਂ ਨੂੰ ਬਚਾ ਸਕਣ ਜੀ। ਜੀ ਤੇ ਇਹਦੇ ਇੱਥੇ ਫਿਰ ਤੁਹਾਡੇ ਜਿਹੜੀ ਮੇਨ ਜ਼ਿੰਮੇਵਾਰੀਆਂ ਨੇ ਉਹ ਕੀ ਨੇ? ਹਾਂਜੀ ਪ੍ਰਵੀਨ ਜੀ, ਮੈਂ ਬਤੌਰ ਸਿਵਲ ਇੰਜੀਨੀਅਰ ਤੇ ਐਗਰੀਕਲਚਰ ਇੰਜੀਨੀਅਰ ਕੰਮ ਕਰਦਾ। ਮੈਂ ਫਰੈਜ਼ਨੋ ਕਾਉਂਟੀ ਦੇ ਵਿੱਚ ਤਕਰੀਬਨ ਸਾਰੀ ਕਵਰ ਕਰਦਾਗਾ, ਜਿਹਦੇ ਵਿੱਚ ਕੋਈ ਇੰਜੀਨੀਅਰਿੰਗ ਨੀਡਸ ਆਉਂਦੀਆਂ ਉਹ ਮੈਂ ਪੂਰੀਆਂ ਕਰਦਾ। ਬਟ ਜਿਹੜੀ ਇਹ NRCS ਆ ਇਹ ਸਾਰੀ ਨੇਸ਼ਨ ਵਾਈਡ ਆ ਜੀ। ਠੀਕ ਹੈ ਜੀ। ਇਹਨਾਂ ਦੇ ਆਫਿਸ ਹਰੇਕ ਕਾਉਂਟੀ ਦੇ ਵਿੱਚ ਹਨ, ਜਿਵੇਂ ਕਿ ਆਪਣੀ ਯੂਨੀਵਰਸਿਟੀ ਦਫ਼ਤਰ ਹੈ ਜੀ ਇਹਨਾਂ ਦਾ ਸਟਰ ਉੱਥੇ ਕੋਲੇ ਗਾਂ, ਫਿਰ ਆਬਰਨ, ਮੋਡੈਸਟੋ ਕੋਲੇ ਆ, ਟਲੇਰੀ, ਮਡੇਰਾ, ਬੇਕਰਸਫੀਲਡ, ਫਰੈਜ਼ਨੋ, ਮਤਲਬ ਵੀ ਹਰੇਕ ਕਾਉਂਟੀ ਨੂੰ ਇਹ ਸਰਵ ਕਰਦੇ ਹੈਗੇ। ਠੀਕ ਹੈ ਜੀ। ਸਰਵ ਕਿੱਦਾਂ ਕਰਦੇ? ਇਹਨਾਂ ਕੋਲ ਕਾਫੀ ਜ਼ਿਆਦਾ ਪ੍ਰੋਗਰਾਮਸ ਹੁੰਦੇ ਹੈਗੇ। ਇਹ ਜਿਹੜੇ ਪ੍ਰੋਗਰਾਮਸ ਦਾ ਮਕਸਦ ਆ ਇਹ ਕੁਦਰਤੀ ਤੱਤਾਂ ਨੂੰ ਬਚਾਉਣਾ। ਠੀਕ ਹੈ ਜੀ। ਤੇ ਇਹਦੇ 'ਚ ਆਪਾਂ ਫੰਡਿੰਗ ਲੈ ਸਕਦੇ ਆ। ਜੀ। ਬਟ ਮੈਂ ਪ੍ਰੋਗਰਾਮ ਦੇ ਸ਼ੁਰੂਆਤ ਵਿੱਚ ਹੀ ਸਰੋਤਿਆਂ ਨੂੰ ਦੱਸ ਦੇਣਾ ਚਾਹੁੰਦਾ ਵੀ ਇਹ ਜਿਹੜੀ ਫੰਡਿੰਗ ਆ ਇਹ ਗਰੰਟਿਡ ਨਹੀਂ ਹੁੰਦੀ, ਇਹ ਸਿਰਫ ਇਨਸੈਂਟਿਵ ਬੇਸਡ ਹੁੰਦੀ ਆ। ਠੀਕ ਹੈ ਜੀ। ਵੀ ਆਪਣੇ ਪਿੱਛੇ ਪ੍ਰੋਗਰਾਮਾਂ ਦੇ ਵਿੱਚ ਵੀ ਹੋਰ ਕਾਫੀ ਕਾਲਸ ਆਉਂਦੀਆਂ ਰਹਿੰਦੀਆਂ ਵੀ ਭਾਜੀ ਸਾਡਾ ਤਾਂ ਹੋਇਆ ਨਹੀਂ ਕੰਮ, ਸਾਡਾ ਰਹਿ ਗਿਆ, ਕਿਸੇ ਨੂੰ ਮਿਲ ਗਈ। ਸੋ ਆਪਾਂ ਚਰਚਾ ਕਰਾਂਗੇ ਵੀ ਕਿੱਦਾਂ ਮਿਲ ਸਕਦੀ ਆ ਤੇ ਪ੍ਰੋਗਰਾਮ ਕੌਣ ਅਪਲਾਈ ਕਰ ਸਕਦਾ, ਕਿੱਦਾਂ ਕਰਨੇ ਆ, ਕੀ ਵੇਟਿੰਗ ਪੀਰੀਅਡ ਆ, ਤੇ ਇਹ ਵੀ
ਇਹਦੀ ਗਾਰੰਟੀ ਨਹੀਂ ਕਿ ਵੀ ਇਹ ਹੋਊਗਾ ਹੀ ਹੋਊਗਾ। ਜੇ ਸਰਕਾਰੀ ਦਰਬਾਰੇ ਪੈਸੇ ਆਏ, ਫੰਡਿੰਗ ਹੋਈ ਤੇ ਤੁਸੀਂ ਉਹਨਾਂ ਦੀ ਰਿਕੁਆਇਰਮੈਂਟਾਂ ਮੀਟ ਕਰਦੇ ਤਾਂ ਹੋਊਗਾ। ਸੋ ਆਪਾਂ ਅੱਜ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਇਹਨਾਂ ਦੇ ਪ੍ਰੋਗਰਾਮਸ ਤੇ ਜਿਹੜੇ ਡਿਫਰੈਂਟ ਆਪਸ਼ਨਸ ਆਪਾਂ ਉਹਨਾਂ ਤੇ ਚਰਚਾ ਕਰਦੇ ਹਾਂ ਜੀ। ਜੀ ਜੀ, ਐਨਆਰਸੀ ਜਿਵੇਂ ਨਾਮ ਤੋਂ ਹੀ ਕਾਫੀ ਕੁਝ ਸਪਸ਼ਟ ਹੋ ਜਾਂਦਾ ਹੈ ਹਾਂਜੀ। ਕਿ ਨੈਚੁਰਲ ਰਿਸੋਰਸ ਜਿਵੇਂ ਤੁਸੀਂ ਦੱਸਿਆ, ਤੇ ਇਹਦੇ ਵਿੱਚ ਤੁਸੀਂ ਕਿਸਾਨਾਂ ਨੂੰ ਜਿਹੜੇ ਉਹਨਾਂ ਦੇ ਬਾਗਬਾਨੀ ਜਿਹੜੇ ਵੀ ਫਸਲਾਂ ਲਾਉਂਦੇ ਨੇ ਉਹ ਚਾਹੇ ਕਿਸੇ ਵੀ ਤਰ੍ਹਾਂ ਦਾ ਕੋਈ ਫਲਦਾਰ ਬੂਟੇ, ਉਹਦੇ ਵਿੱਚ ਜੋ ਜਿਹੜੇ ਪੌਂਡ ਬਣਾਏ ਜਾਂਦੇ ਨੇ, ਜਿਹੜੇ ਛੱਪੜ ਜਿਨ੍ਹਾਂ ਨੂੰ ਆਪਾਂ ਹਾਂਜੀ। ਪੰਜਾਬੀ ਦੇ ਵਿੱਚ ਕਹਿ ਦਿੰਦੇ ਹਾਂ, ਉਸ ਦੇ ਵਿੱਚ ਵੀ ਕੋਈ ਪ੍ਰੋਗਰਾਮ ਹੈ ਜਾਂ ਮਦਦ ਕਰਦੇ ਹੋ, ਜਾਂ ਤੁਹਾਡੇ ਜਿਵੇਂ ਸਿਵਲ ਇੰਜੀਨੀਅਰ ਦੇ ਤੌਰ ਤੇ ਤੁਸੀਂ ਉਹਦੇ ਵਿੱਚ ਵੀ ਕੁਝ ਹੈਲਪ ਕਰਦੇ ਹੋ ਕਿਸਾਨਾਂ ਦੀ? ਹਾਂਜੀ ਪ੍ਰਵੀਨ ਜੀ, ਜਿਹੜਾ ਸਾਡਾ ਇੱਕ ਨਵਾਂ ਪਾਇਲਟ ਪ੍ਰੋਗਰਾਮ ਸ਼ੁਰੂ ਹੋਇਆ ਉਹ ਹਮ। ਅਸੀਂ ਅਜੇ ਕੁਝ ਕੁ ਕਾਉਂਟੀਆਂ 'ਚ ਟਰਾਈ ਕਰ ਰਹੇ ਹਾਂ, ਕਿ ਜਿੱਦਾਂ ਮਡੇਰਾ ਹੋ ਗਿਆ, ਫਰੈਜ਼ਨੋ ਹੋ ਗਿਆ, ਠੀਕ ਹੈ ਜੀ। ਤੇ ਉਹਦੇ ਵਿੱਚ FID ਦੇ ਜਿਹੜਾ ਫਰੈਜ਼ਨੋ ਇਰੀਗੇਸ਼ਨ ਡਿਸਟ੍ਰਿਕਟ ਆ ਉਹਦੇ 'ਚ ਆਉਂਦਾ ਹੈਗਾ, ਹਮ। ਤੇ ਉਹਦੇ 'ਚ ਆਪਾਂ ਪੇ ਕਰਦੇ ਆ ਗਰਾਊਂਡ ਵਾਟਰ ਨੂੰ ਰੀਚਾਰਜ ਕਰਨ ਵਾਸਤੇ। ਠੀਕ ਹੈ ਜੀ। ਉਹਦੇ 'ਚ ਦੋ ਤਰ੍ਹਾਂ ਦੀ ਮਦਦ ਲੈ ਸਕਦੇ ਆ ਸਰੋਤੇ ਸਾਡੇ ਤੋਂ, ਜਿਹੜੇ ਕਿ ਫਾਰਮਿੰਗ ਕਰਦੇ ਆ। ਜੇ ਤਾਂ ਤੁਹਾਡਾ ਗਰਾਊਂਡ, ਸਾਡੀ ਸਰਟਨ ਲੋਕੇਸ਼ਨਸ ਆ ਜਿਹੜਾ ਉਹਨਾਂ ਨੇ ਫੰਡ ਕਰਨੀਆਂ, ਜਿਨ੍ਹਾਂ ਨੂੰ ਮੀਂਹ ਦਾ ਪਾਣੀ ਮਿਲੂਗਾ, ਸਟਾਰਮ ਵਾਟਰ, ਤੇ ਜੇ ਤੁਹਾਡਾ ਖੇਤ ਉੱਤੇ ਹੁੰਦਾ ਤਾਂ ਅਸੀਂ ਤੁਹਾਨੂੰ ਪੌਂਡ ਬਣਾਉਣ ਦੇ ਵਿੱਚ ਜਾਂ ਔਨ ਫਾਰਮ ਰੀਚਾਰਜ ਜੇ ਤੁਸੀਂ ਮਤਲਬ ਜਦੋਂ ਬੂਟੇ ਸੁੱਤੇ ਹੁੰਦੇ ਆ ਤੇ ਉਹਦੇ ਵਿੱਚ ਦੀ ਜ਼ਮੀਨ ਨੂੰ ਵਰਤ ਕੇ ਤੇ ਉੱਥੇ ਆਪਾਂ ਪਾਣੀ ਰੀਚਾਰਜ ਉਹਦੇ ਵਾਸਤੇ ਆਪਾਂ ਮਦਦ ਕਰ ਸਕਦੇ ਹਾਂ। ਠੀਕ ਹੈ ਜੀ। ਤੇ ਜਿਹੜਾ ਸਾਡੇ ਸਾਰਿਆਂ ਤੋਂ ਪਹਿਲਾ ਤੇ ਜਿਹੜਾ ਆਪਣਾ ਕਾਫੀ ਵਰਤਿਆ ਜਾਣ ਵਾਲਾ ਪ੍ਰੋਗਰਾਮ ਆ, ਸਾਰੀਆਂ ਕਾਉਂਟੀਆਂ 'ਚ ਉਪਲਬਧ ਹੈ, ਇਹ ਹੈਗਾ ਜੀ ਡ੍ਰਿਪ ਸਿਸਟਮ ਲਵਾਉਣਾ। ਠੀਕ ਹੈ ਜੀ। ਸੋ ਸਰੋਤੇ ਜਿਹੜੇ ਕਿ ਫਲੱਡ ਟੂ ਡ੍ਰਿਪ ਕਨਵਰਟ ਕਰਨਾ ਚਾਹੁੰਦੇ ਆ ਪਹਿਲਾਂ, ਤੇ ਸਹਾਇਤਾ ਦੀ ਜ਼ਰੂਰਤ ਆ, ਉਹ ਆਪਦੀ ਕਾਉਂਟੀ ਦੇ ਵਿੱਚ ਜਾਂ ਸਾਡੀ ਕਾਉਂਟੀ ਦੇ ਵਿੱਚ ਜੇ ਤੁਸੀਂ ਫਾਰਮ ਕਰਦੇ ਆ ਤਾਂ ਉੱਥੇ ਆ ਕੇ ਅਪਾਇੰਟਮੈਂਟ ਲੈਣ ਤੇ ਪੇਪਰ ਵਰਕ ਸ਼ੁਰੂ ਕਰਨ। ਠੀਕ ਹੈ। ਸੋ ਪੇਪਰ ਵਰਕ ਸ਼ੁਰੂ ਕਰਨ ਤੋਂ ਜਿਹੜਾ ਸਾਰਿਆਂ ਤੋਂ ਪਹਿਲਾ ਸਟੈਪ ਆ, ਜਿੱਦਾਂ ਕਿ ਇੱਕ USDA ਦੀ ਬ੍ਰਾਂਚ ਹੈ NRCS, ਉਦਾਂ ਹੀ ਇੱਕ ਹੋਰ ਸਿਸਟਰ ਬ੍ਰਾਂਚ ਹੈ FSA। ਠੀਕ ਹੈ ਜੀ। FSA ਦਾ ਮਤਲਬ ਹੈਗਾ ਜੀ ਫਾਰਮ ਸਰਵਿਸ ਏਜੰਸੀ, ਤੇ ਉੱਥੇ ਜਾ ਕੇ ਤੁਸੀਂ ਸਾਰੇ ਤੋਂ ਪਹਿਲਾਂ ਆਪਦਾ ਫਾਰਮ ਰਜਿਸਟਰ ਕਰਾਉਣਾ ਵੀ ਅਸੀਂ ਖੇਤੀ ਕਰਦੇ ਆਂਗੇ। ਠੀਕ ਹੈ ਜੀ। ਉਹਦੇ ਵਾਸਤੇ ਤੁਹਾਨੂੰ ਜਾਂ ਤਾਂ ਡੀਡ ਦੀ ਕਾਪੀ ਚਾਹੀਦੀ ਹੋ ਜਾਂ ਲੀਜ਼ ਦੀ ਕਾਪੀ ਚਾਹੀਦੀ ਹੋ ਜੀ। ਜੇ ਤੁਸੀਂ ਖੇਤੀ ਲੀਜ਼ ਤੇ ਵੀ ਲਈ ਤਾਂ ਵੀ ਤੁਸੀਂ ਰਜਿਸਟਰ ਕਰ ਸਕਦੇ ਆ। ਜ਼ਰੂਰੀ ਨਹੀਂ ਕਿ ਮਾਲਕੀ ਹੋਵੇ। ਜ਼ਰੂਰੀ ਨਹੀਂ ਮਾਲਕੀ ਹੋਵੇ। ਠੀਕ ਹੈ। ਜਦੋਂ ਤੁਸੀਂ ਖੇਤ ਆਪਦਾ ਰਜਿਸਟਰ ਕਰਾ ਲਿਆ, ਉਦੋਂ ਬਾਅਦ ਚੋਂ ਤੁਸੀਂ ਸਾਡੇ ਪ੍ਰੋਗਰਾਮਾਂ ਦੇ ਵਾਸਤੇ ਅਪਲਾਈ ਕਰ ਸਕਦੇ ਹੋ। ਸਾਡੇ ਪ੍ਰੋਗਰਾਮ ਕਾਫੀ ਵੱਖਰੇ ਵੱਖਰੇ ਪ੍ਰੋਗਰਾਮ ਆ, ਕਈ ਸਾਰਾ ਸਾਲ ਹੀ ਖੁੱਲੇ ਰਹਿੰਦੇ, ਬਟ ਮੇਨਲੀ ਸਾਡਾ ਅਕਤੂਬਰ 1 ਤੋਂ ਜਿਹੜਾ ਸਰਕਾਰੀ ਨਵਾਂ ਸਾਲ ਸ਼ੁਰੂ ਹੁੰਦਾ ਹੈਗਾ, ਤੇ ਉਸ ਤੋਂ ਬਾਅਦ ਤੁਸੀਂ ਉਹ ਤੋਂ ਅਪਲਾਈ ਕਰਨ ਲੱਗ ਜਾਓ ਤੇ ਉਹਦਾ ਫਾਇਦਾ ਲੈ ਸਕਦੇ ਆ। ਡ੍ਰਿਪ ਦੇ ਵਿੱਚ ਅਸੀਂ ਲਗਭਗ $1500 ਏਕੜ ਦਾ ਕਵਰ ਕਰਦੇ ਆ ਖਰਚਾ। ਠੀਕ ਹੈ ਜੀ। ਤੇ ਇਸ ਲੋਨ ਦਾ ਖਰਚਾ ਆ ਜਾਂਦਾ ਜੀ $1600, $1700, $1800 ਏਕੜ ਤੱਕ। ਜ਼ਿਆਦਾ ਵੀ ਆ ਜਾਂਦਾ, ਡਿਪੈਂਡ ਕਰਦਾ ਤੁਸੀਂ ਕਿੰਨਾ ਕੁ ਮਹਿੰਗਾ ਜਾਂ ਚੰਗਾ ਜਾਂ ਮਾੜਾ ਸਿਸਟਮ ਲਵਾਉਣਾ ਚਾਹੁੰਦੇ ਹੋ। ਸੋ ਜਿਹੜੇ ਸਾਡੇ ਪ੍ਰੋਗਰਾਮਾਂ ਦਾ ਟੀਚਾ ਉਹ ਤਕਰੀਬਨ 80% ਜਿਹੜਾ ਖਰਚਾ ਹੁੰਦਾ ਉਹ ਕਵਰ ਕਰ ਦਿਆਂਗੇ। ਹਾਂਜੀ, ਤੇ ਜਿਹੜੀ ਦੂਜੀ ਗੱਲ ਮੈਂ ਸਰੋਤਿਆਂ ਨੂੰ ਦੁਬਾਰਾ ਦੱਸਣਾ ਚਾਹੁੰਦਾ ਵੀ ਇਹ ਪ੍ਰੋਗਰਾਮ ਗਾਰੰਟੀਡ ਫੰਡਿੰਗ ਨਹੀਂਗਾ। ਜੇ ਤੁਹਾਡੀ ਅਸੀਂ ਕਾਫੀ ਕੁਝ ਦੇਖਦੇ ਆ ਕਿ ਤੁਹਾਡਾ ਖੇਤ ਸਰਟਨ ਏਰੀਆ ਦੇ ਵਿੱਚ ਆਉਂਦਾ ਹੈ, ਵੀ ਕਈਆਂ ਇਲਾਕਿਆਂ ਨੂੰ ਵੱਖਰੇ ਪੈਕੇਜ ਮਿਲੇ ਵੀ ਆ ਕਿ ਜਿਹਦੇ ਵਿੱਚ ਫੰਡਿੰਗ ਸੈਪਰੇਟ ਮਿਲਦੀ ਹੈਗੀ ਫੰਡ ਪੂਲ 'ਚ। ਜੋ ਚਾਹੁੰਦਾ ਫਿਰ ਉਹ 'ਚ ਥੋੜੇ ਜਿਹੇ ਚਾਂਸ ਵੱਧ ਜਾਂਦੇ। ਨੰਬਰ 1 ਇਹ ਤੁਹਾਡੀ ਮਿੱਟੀ ਕਿੱਦਾਂ ਦੀ ਆ, ਤੁਸੀਂ ਕਿੰਨੇ ਕੁ ਰਿਸੋਰਸ ਕੰਸਰਨ ਐਡਰੈਸ ਕਰ ਰਹੇ ਆਂਗੇ। ਸੋ ਇਹ ਸਾਰਿਆਂ ਦੇ ਵੇਖ ਕੇ ਤੁਹਾਡਾ ਸਕੋਰ ਬਣਦਾ ਤੇ ਫਿਰ ਆਪਾਂ ਉਹ ਕੰਪੀਟ ਕਰਦੇ ਆ ਸਟੇਟ ਵਾਈਡ ਪੂਲ ਦੇ ਵਿੱਚ। ਸੋ ਜਿਹਦੇ ਸਕੋਰ ਜ਼ਿਆਦਾ ਆ ਉਸ ਬਿਹਾਫ ਤੇ ਉਹ ਸਾਰਿਆਂ ਨੂੰ ਵੰਡ ਕੇ ਤੇ ਇਹਦੇ ਵਿੱਚ ਇਹ ਵੀ ਦੱਸਿਆ ਜਾਂਦਾ ਕਿ ਤੁਸੀਂ ਕਿੰਨੇ ਥਾਂ ਦੇ ਵਿੱਚ, ਦੇਖੋ ਇਹ ਬੜੀ ਵਧੀਆ ਗੱਲ ਹੈ ਵੀ ਜੇ ਤੁਹਾਡੇ ਉਹ ਜਿੱਥੇ ਲੋਕੇਸ਼ਨ ਆ ਜਿਹੜੀਆਂ ਪਹਿਲਾਂ ਐਲਾਨੀਆਂ ਹੋਈਆਂ ਨੇ ਜਾਂ ਪਹਿਲਾਂ ਦਿੱਤੀਆਂ ਹੋਈਆਂ ਨੇ, ਉਸ ਥਾਂ ਤੇ ਤੁਹਾਡਾ ਉਹ ਖੇਤ ਆਉਂਦਾ ਹੈ, ਤੁਹਾਡਾ ਫਾਰਮ ਆਉਂਦਾ ਹੈ, ਤੁਸੀਂ ਉੱਥੇ ਰੀਚਾਰਜ ਲਾ ਸਕਦੇ ਹੋ, ਨੈਚੁਰਲ ਰੀਚਾਰਜ ਕਰਨ ਵਾਸਤੇ ਧਰਤੀ ਨੂੰ। ਪਰ ਇਹਦੇ ਲਈ ਜਿਵੇਂ ਤੁਸੀਂ ਦੱਸਿਆ ਸਬਸਿਡੀ ਵਾਸਤੇ ਜਾਂ ਇਹਦੇ ਲਈ ਕੋਈ ਹੋਰ ਵੀ ਫਾਈਨੈਂਸ਼ੀਅਲੀ ਮਦਦ ਕੀਤੀ ਜਾਂਦੀ ਹੈ, ਕਿਉਂਕਿ ਉਹਦੀ ਸ਼ਾਇਦ ਜ਼ਮੀਨ ਵੀ ਤਾਂ ਰੁਕੂਗੀ ਜੇ ਉਹ ਉਹਨਾਂ ਥਾਂ ਕਰਦਾ। ਨਹੀਂ ਜੀ, ਜਿਹੜੇ ਸਾਡੇ ਮਹਿਕਮੇ ਵੱਲੋਂ ਉਹ ਨਹੀਂ ਕੀਤੀ ਜਾਂਦੀ। ਠੀਕ ਹੈ। ਸੋ ਦੋ ਚੀਜ਼ਾਂ ਹੋ ਸਕਦੀਆਂ। ਪਹਿਲਾਂ ਤਾਂ ਜਿੱਦਾਂ ਆਪਾਂ ਮੈਂ ਗੱਲ ਕੀਤੀ ਸੀ ਵੱਖਰੇ ਵੱਖਰੇ ਏਰੀਏ ਦੇ ਜਿਹੜੇ ਆਪਣੇ ਸਰੋਤੇ ਸਾਡੇ ਪ੍ਰੋਗਰਾਮਾਂ ਦਾ ਫਾਇਦਾ ਲੈਣਾ ਚਾਹੁੰਦੇ, ਇਹ 'ਚ 2 ਪੇਮੈਂਟ ਰੇਟ ਹੁੰਦੇ ਜੀ, ਇੱਕ ਰੈਗੂਲਰ ਤੇ ਇੱਕ HU। ਠੀਕ ਹੈ। HU ਮਤਲਬ ਹੁੰਦਾ ਹਿਸਟੋਰੀਕਲੀ ਅੰਡਰਸਰਵ ਫਾਰਮਰ, ਜਿਨ੍ਹਾਂ ਦਾ ਆਪਾਂ ਕਹਿੰਦੇ ਪਹਿਲਾਂ ਪੁਰਾਣੇ ਟਾਈਮ 'ਚ ਵਧੀਕੀ ਹੋਈ ਜਾਂ ਕੁਝ ਵੀ, ਤੇ ਉਹਨਾਂ ਤੇ ਪਲੱਸ ਵੈਟਰਨ ਫਾਰਮਰ ਜਾਂ ਬਿਗਨਿੰਗ ਫਾਰਮਰ ਤੇ ਜਾਂ ਸੋਸ਼ਲੀ ਡਿਸਐਡਵਾਂਟੇਜ ਫਾਰਮਰ। ਠੀਕ ਹੈ ਜੀ। ਤੇ ਇਹਨਾਂ ਨੂੰ ਥੋੜੀ ਜਿਹੀ ਪੇਮੈਂਟ ਜਿਹੜੀ ਸਿਨੈਰੀਓ ਆ ਉਹ ਥੋੜਾ ਜਿਹਾ ਜ਼ਿਆਦਾ ਆ, ਤੇ ਇਹਨਾਂ ਦਾ ਕੁਝ ਕੁ ਸੈਪਰੇਟ ਫੰਡ ਪੂਲ ਵੀ ਹੈਗਾ ਸਾਡੇ ਕੰਮ ਵੱਲੋਂ। ਤੇ ਇਸ ਤੋਂ ਇਲਾਵਾ ਜਿੱਦਾਂ ਫਰੈਜ਼ਨੋ ਇਰੀਗੇਸ਼ਨ ਡਿਸਟ੍ਰਿਕਟ ਹੋ ਗਿਆ ਜਾਂ ਮੈਕਸਾ ਹੋ ਗਿਆ ਜਾਂ ਹੋਰ ਇਲਾਕੇ 'ਚ ਵੱਖਰੇ ਵੱਖਰੇ ਡਿਸਟ੍ਰਿਕਟ ਆ ਜਿਨ੍ਹਾਂ ਕੋਲੇ ਕੁਛ ਆਪਦੇ ਫੰਡ ਪੂਲ ਵੀ ਹੈਗੇ। ਤੇ ਜਦੋਂ ਤੁਸੀਂ ਅਪਲਾਈ ਕਰਦੇ, ਆਪਾਂ ਕਾਫੀ ਥਾਵਾਂ 'ਚੋਂ ਸਾਡੇ ਜਿਹੜੇ ਐਪਲੀਕੇਸ਼ਨ ਪ੍ਰੋਸੈਸ ਕਰਦੇ ਪਾ ਦਿੰਦਾ, ਤੇ ਕਈ ਵਾਰੀ ਤੁਹਾਡੀ ਐਪਲੀਕੇਸ਼ਨ ਸੋਸ਼ਲੀ ਡਿਸਐਡਵਾਂਟੇਜ ਪੂਲ 'ਚੋਂ ਚੱਕੀ ਜਾਂਦੀ ਆ, ਕਈ ਵਾਰੀ
ਕਈ ਵਾਰੀ ਜਿੱਦਾਂ ਸਰਟਨ ਡਿਸਟ੍ਰਿਕਟ 'ਚ ਹੁੰਦਾ ਉੱਥੋਂ ਚੁੱਕੀ ਜਾਂਦੀ ਆ। ਫੰਡ ਹੋਣ ਦੀ ਗਰੰਟੀ ਨਹੀਂ ਗੀ, ਪਰ ਡਿਪੈਂਡ ਕਰਦਾ ਪਿੱਛੋਂ ਕਿੰਨੀ ਕੁ ਫੰਡਿੰਗ ਆਉਂਦੀ ਆ। ਜਿਹੜਾ ਰੀਚਾਰਜ ਆ ਜੀ, ਇਹ ਸਾਡਾ ਇੱਕ ਸਿਰਫ ਪਾਇਲਟ ਪ੍ਰੋਜੈਕਟ ਆ, ਹਜੇ ਹੋਪਫੁਲੀ ਕੁਛ ਕੁ ਸਾਲਾਂ ਦੇ ਵਿੱਚ ਪਰਮਾਨੈਂਟ ਪ੍ਰੈਕਟਿਸ ਬਣ ਜੂਗੀ। ਠੀਕ ਹੈ। ਇਹਦੇ ਵਿੱਚ ਜਿਹੜੀ ਪੌਂਡ ਬਣਾਉਣੇ ਉਹ ਇਦਾਂ ਨਹੀਂ ਵੀ ਸਾਰਾ ਖੇਤ ਹੀ ਕਵਰ ਕਰ ਲਈਦਾ ਗਾ, ਕੁਛ ਕੁ ਛੋਟੇ ਜਿਹੇ ਥਾਂ 'ਚ ਆਪਾਂ ਹਿੱਸਾ ਬਣਾ ਥੋੜ੍ਹਾ ਜਿਹਾ। ਉਹਦੇ 'ਚ ਜਿਹੜਾ ਸਾਰੇ ਤੋਂ ਮੇਨ ਹੈਗਾ ਵੀ ਕੀ ਤੁਹਾਡੇ ਖੇਤ ਨੂੰ ਐਕਸੈਸ ਮਿਲਦਾ ਪਾਣੀ ਦਾ, ਕਿਉਂਕਿ ਜਿਵੇਂ ਹੁਣ ਨਹਿਰਾਂ ਦਾ ਜਿਹੜਾ ਇੱਥੇ ਨੈਟਵਰਕ ਆ, ਕਈ ਵਾਰੀ ਕੀ ਹੁੰਦਾ ਗਾ ਵੀ ਸਿਆਲਾਂ 'ਚ ਜਦੋਂ ਫਲੱਡ ਵਾਟਰ ਆਉਂਦਾ ਗਾ, ਸਾਰੀਆਂ ਨਹਿਰਾਂ ਨਹੀਂ ਚੱਲਦੀਆਂ ਹੁੰਦੀਆਂ, ਔਰ ਸਰਟਨ ਲਾਈਕ 3-4 ਨਹਿਰਾਂ ਹੀ ਚਲਾਉਂਦੇ ਹੈਗੇ, ਕਿਉਂਕਿ ਰਿਸੋਰਸਿਸ ਚਾਹੀਦੇ ਆ, ਬੰਦੇ ਚਾਹੀਦੇ ਆ। ਸੋ ਉਸ ਤੋਂ ਵੇਖ ਕੇ ਆਪਾਂ ਦੇਖ ਲਈਦਾ ਵੀ ਭਾਈ ਆਹ ਏਰੀਆ 'ਚ ਤੁਹਾਨੂੰ ਪਾਣੀ ਮਿਲੂਗਾ, ਫਿਰ ਆਪਾਂ ਉਸ ਬੇਸ ਤੇ ਆਪਾਂ ਫੰਡ ਕਰ ਸਕਦੇ ਹਾਂ ਜੀ। ਇੱਕ ਤਾਂ ਪੌਂਡ ਫੰਡ ਕਰਾਂਗੇ ਜਿਹਨੂੰ ਕਹਿੰਦੇ ਰੈਜ਼ਰਵੋਰ, ਜਾਂ ਇੱਕ ਦੂਜਾ ਹੈਗਾ ਔਨ ਫਾਰਮ ਰੀਚਾਰਜ, ਕਿਉਂਕਿ ਜਿਹੜੇ ਮੀਂਹ ਦਾ ਪਾਣੀ ਆਉਣਾ ਉਹ ਜਨਵਰੀ ਫਰਵਰੀ 'ਚ ਆਉਣਾ। ਜਿਹੜੇ ਖੇਤ ਆਪਣੇ ਉਹ ਡੋਰਮੈਂਟ ਹੁੰਦੇ ਆ ਯੂਜਲੀ, ਉਦੋਂ ਵੀ ਗ੍ਰੇਪ ਦੀ ਖੇਤੀ ਜਦੋਂ ਮਾਰਚ ਅਪ੍ਰੈਲ 'ਚ ਸ਼ੁਰੂ ਹੁੰਦੀ ਹੈਗੀ, ਤੇ ਉਦੋਂ ਪਹਿਲਾਂ ਸੋ ਖੇਤ ਖਾਲੀ ਪਿਆ ਹੁੰਦਾ ਜੀ, ਉਹਦੇ ਵਿੱਚ ਫਿਰ ਫਲੱਡ ਕਰਕੇ ਤੇ ਉਹ ਰੀਚਾਰਜ ਹੋ ਸਕਦਾ, ਉਹਦੇ ਆਪਾਂ ਫਾਈਨੈਂਸ਼ੀਅਲੀ ਹੈਲਪ ਕਰਦੇ ਹੈਗੇ। ਠੀਕ ਹੈ। ਉਹ ਇੱਕ ਵਾਰੀ ਕਰਦੀ ਹੈ ਸਰਕਾਰ ਜਾਂ ਸਾਲ ਦਰ ਸਾਲ? ਉਹ ਸਾਲ ਦਰ ਸਾਲ ਸਾਡਾ ਕੰਟਰੈਕਟ ਹੁੰਦਾ ਜੀ, 2 ਤੋਂ 3 ਸਾਲ ਕਿੰਨਾ ਤੁਸੀਂ ਕਰਨਾ ਚਾਹੁੰਦੇ ਹੋ। ਸੋ ਜਿੰਨੀ ਸਾਡੀ ਰਿਕੁਆਇਰਮੈਂਟ ਹੈ ਜਿਹੜੀ ਪਾਇਲ ਸਾਡੇ ਇਸ ਏਰੀਆ 'ਚ 1 ਏਕੜ ਫੁੱਟ ਪਾਣੀ, ਮਤਲਬ 1 ਏਕੜ ਦੇ ਵਿੱਚ 1 ਫੁੱਟ ਪਾਣੀ ਉਹ ਉਹਨਾਂ ਜੀਰਨਾ ਚਾਹੀਦਾ। ਠੀਕ ਹੈ। ਤੇ ਉਹ ਜਿੰਨੀ ਵਾਰੀ ਕਰਦੇ ਆ ਉਹ ਸਾਲ ਬਾਏ ਸਾਲ ਪੇਮੈਂਟ ਦਿੰਨੇ ਆਗੇ ਅਸੀਂ। ਇਹ ਹਜੇ ਸਿਰਫ ਇੱਕ ਪਾਇਲਟ ਪ੍ਰੋਜੈਕਟ ਆ, ਹੌਲੀ ਹੌਲੀ ਇਹ ਮਤਲਬ ਥਰੂ ਆਊਟ ਦੀ ਕੈਲੀਫੋਰਨੀਆ ਸਾਰੀ ਸਾਡਾ ਜਿਹੜੀ ਏਜੰਸੀ ਆਫਰ ਕਰੂਗੀ ਜੀ। ਜੀ 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 ਠੀਕ ਹੈ। ਤੇ ਇੱਕ ਤੁਸੀਂ ਕਿਸਾਨਾਂ ਦੇ ਬਾਰੇ ਕਿਹਾ ਸੀਗਾ ਵੀ ਉਹ ਰਜਿਸਟਰ ਜ਼ਰੂਰ ਕਰ ਲੈਣ ਸਾਡੇ ਪ੍ਰੋਗਰਾਮਾਂ ਦਾ ਹਿੱਸਾ ਬਣਨ ਵਾਸਤੇ। ਹਾਂਜੀ। ਕਿਹੜੇ ਐਸੇ ਮਹਿਕਮੇ ਹੈ ਜਿੱਥੇ ਕਿਸਾਨ ਸਿੱਧਾ ਜਾ ਕੇ ਆਪਣੇ ਆਪ ਨੂੰ ਜਾਂ ਉਹਨਾਂ ਦੇ ਪ੍ਰੋਗਰਾਮਾਂ ਦਾ ਲਾਹਾ ਲੈ ਸਕਦਾ ਹੈ ਜਾਂ ਪਹੁੰਚ ਸਕਦਾ ਹੈ? ਪ੍ਰਵੀਨ ਜੀ, ਇਹ ਜਿਹੜਾ ਤੁਹਾਡਾ ਸਵਾਲ ਪੁੱਛਿਆ ਬਹੁਤ ਹੀ ਵਧੀਆ ਸਵਾਲ ਆ, ਕਿਉਂਕਿ ਜਿਹੜੇ ਕਿਸਾਨ ਇੱਥੇ ਖੇਤੀ ਕਰ ਰਹੇ ਆ ਜਾਂ ਜਿਹੜੇ ਨਵੀਂ ਵੀ ਕਰਨੀ ਚਾਹੁੰਦੇ ਆ, ਆਪਾਂ ਨੂੰ ਕਿਸੇ ਨੂੰ ਕੋਈ ਪਤਾ ਨਹੀਂ ਹੁੰਦਾ ਵੀ ਭਾਈ ਮੈਂ ਕਿੱਥੇ ਜਾਵਾਂ, ਕਿਹੜੀ ਮਦਦ ਲਵਾਂ, ਕੀ ਕਰਾਂ। ਜਦੋਂ ਤੁਸੀਂ ਖੇਤ ਲੈਣੇ ਆ ਜਾਂ ਲੈਣਾ ਵੀ ਚਾਹੁੰਦੇ ਆ, ਸਾਰੇ ਤੋਂ ਪਹਿਲਾਂ ਤੁਸੀਂ ਆਪ ਦਾ ਰਾਬਤਾ ਕਾਇਮ ਕਰੋ ਫਾਰਮ ਸਰਵਿਸ ਏਜੰਸੀ ਨਾਲ, ਆਪਦੀ ਕਾਉਂਟੀ ਦੇ ਵਿੱਚ ਲੱਭੋ। ਠੀਕ ਹੈ ਜੀ। ਉਹਨਾਂ ਨਾਲ ਉਹਨਾਂ ਦੇ ਨਿਊਜ਼ ਲੈਟਰ ਦੇ ਵਿੱਚ ਸਾਈਨ ਅਪ ਕਰੋ, ਤੇ ਜਾਂ ਉਹਨਾਂ ਨਾਲ ਜੇ ਤੁਸੀਂ ਖੇਤੀ ਕਰ ਰਹੇ ਆ ਤਾਂ ਆਪਦਾ ਖੇਤ ਹਰ ਹਾਲਤ ਵਿੱਚ ਰਜਿਸਟਰ ਕਰਾਓ ਜੀ ਉੱਥੇ। ਠੀਕ ਹੈ ਜੀ। ਸੋ ਉਹਨਾਂ ਦੇ ਕਾਫੀ ਪ੍ਰੋਗਰਾਮ ਆਪਾਂ, ਕਿਉਂਕਿ ਮੈਂ ਉੱਥੇ ਕੰਮ ਨਹੀਂ ਕਰਦਾ, ਮੈਨੂੰ ਇੰਨੀ ਡੀਟੇਲ ਨਹੀਂ ਪਤਾ, ਬਟ ਉਹਨਾਂ ਦੇ ਹਰੇਕ ਸਾਲ ਕਾਫੀ ਜ਼ਿਆਦਾ ਪ੍ਰੋਗਰਾਮ ਆਉਂਦੇ ਰਹਿੰਦੇ ਜਿਹੜੇ ਕਿ ਫਾਈਨੈਂਸ਼ੀਅਲੀ ਹੈਲਪ ਕਰਦੇ ਆ ਸਾਰੇ ਉਹਨਾਂ ਦੇ ਆਪਦੇ ਫਾਰਮਰਾਂ ਦੀ। ਜਿੱਦਾਂ ਕੋਈ ਸੋਕਾ ਪੈ ਗਿਆ ਜਾਂ ਫਲੱਡ ਆ ਗਿਆ ਜਾਂ ਇਕਨੋਮਿਕ ਕੋਈ ਇਸ਼ੂਜ਼ ਆ ਗਏ, ਪੈਂਡੈਮਿਕ ਆ ਗਿਆ, ਸੋ ਉਸ ਬੇਸ ਤੇ ਉਹ ਸਾਰਿਆਂ ਨੂੰ ਪੇਮੈਂਟਾਂ ਦਿੰਦੇ ਹੈਗੇ ਸਾਲ ਬਰ ਸਾਲ। ਠੀਕ ਹੈ ਜੀ। ਸੋ ਜੇ ਤੁਸੀਂ ਖੇਤੀ ਕਰਦੇ ਆ, ਤੁਹਾਨੂੰ ਇਹਨਾਂ ਪ੍ਰੋਗਰਾਮਾਂ ਦਾ ਨਹੀਂ ਪਤਾ, ਪਲੀਜ਼ ਆਪਦੇ ਫਾਰਮ ਸਰਵਿਸ ਏਜੰਸੀ ਨਾਲ ਆਪਦਾ ਸੰਪਰਕ ਆਪਦੀ ਕਾਉਂਟੀ 'ਚ ਕਾਇਮ ਕਰੋ ਜੀ। ਠੀਕ ਹੈ ਜੀ। ਨੰਬਰ 2 ਤੇ ਆ ਗਿਆ ਜੀ ਆਪਣਾ ਜਿਹੜਾ NRCS ਆ। ਇਹਦੇ ਵਿੱਚ ਸਾਡੇ ਜਿਹੜੇ ਮੇਨ ਪ੍ਰੋਗਰਾਮ ਆ, ਡ੍ਰਿਪ ਸਿਸਟਮ ਲਵਾਉਣਾ, ਪੁਰਾਣਾ ਟਰੈਕਟਰ ਚੇਂਜ ਕਰਕੇ ਨਵਾਂ ਲੈਣਾ, ਇਹ ਪੁਰਾਣੀ ਇਕੁਇਪਮੈਂਟ ਜਿਹੜੀ ਕਾਫੀ ਡਿਪੈਂਡ ਕਰਦਾ, ਜਦੋਂ ਤੁਸੀਂ ਕਾਲ ਕਰੋਗੇ ਅਸੀਂ ਦੇਖ ਕੇ ਤੁਹਾਨੂੰ ਦੱਸ ਸਕਦੇ ਆ ਵੀ ਕੀ ਕੁਛ ਕਰ ਸਕਦੇ ਆ। ਨਵਾਂ ਟਰੈਕਟਰ, ਡ੍ਰਿਪ ਸਿਸਟਮ ਜਾਂ ਕੰਪੋਸਟ ਜਾਂ ਰੂੜੀ ਪਾਉਣੀ, ਕਵਰ ਕ੍ਰੌਪ ਬੀਜਣਾ, ਤੁਹਾਡੇ ਆਲੇ ਦੁਆਲੇ ਮਿੱਟੀ ਉੱਡਦੀ ਹੈ ਖੇਤ ਦੇ, ਉਹਦੇ 'ਚ ਰੋਡ ਆਇਲ ਪਾਉਣਾ, ਇੱਦਾਂ ਦੇ ਪ੍ਰੋਗਰਾਮ ਆ ਜਿਹੜੇ ਅਸੀਂ ਹੈਲਪ ਕਰਦੇ ਆਗੇ। ਠੀਕ ਹੈ। ਇਸ ਤੋਂ ਇਲਾਵਾ ਜਿਹੜਾ ਅਗਲਾ ਮਹਿਕਮਾ ਜੀ ਉਹ ਹੈਗਾ ਗਾ ਏਅਰ ਬੋਰਡ, ਉਹ ਆਪਣੇ ਏਰੀਆ 'ਚ ਕਵਰ ਕਰਦਾ, ਉਹਦੇ ਵੀ ਸਾਡੇ ਪ੍ਰੋਗਰਾਮ ਵਰਗੇ ਪ੍ਰੋਗਰਾਮ ਆ, ਪੁਰਾਣੀ ਇਕੁਇਪਮੈਂਟ ਵਿੱਚ ਦੇ ਕੇ ਨਵੀਂ ਦੇਣੀ। ਸੋ ਉਹਦੇ 'ਚ ਤੁਸੀਂ ਉੱਥੋਂ ਮਦਦ ਲੈ ਸਕਦੇ ਆ। ਜੇ ਤੁਹਾਨੂੰ ਟੈਕਨੀਕਲ ਹੈਲਪ ਚਾਹੀਦੀ ਆ, ਇੱਕ ਹੈ ਯੂਨੀਵਰਸਿਟੀ ਦੀ ਐਕਸਟੈਂਸ਼ਨ ਸਰਵਿਸ ਆ ਜੀ, UC ਕੋਆਪਰੇਟਿਵ ਐਕਸਟੈਂਸ਼ਨ। ਸੋ ਉਹ ਵੀ ਆ, ਉਹ ਜਿੱਦਾਂ ਕੋਈ ਬਿਮਾਰੀ ਪੈ ਗਈ ਜਾਂ ਕੋਈ ਤੁਹਾਨੂੰ ਖੇਤੀ ਪ੍ਰਤੀ ਹੋਰ ਨਵੀਂ ਟੈਕਨੋਲੋਜੀ ਕੀ ਆ ਰਹੀ ਹੈ, ਕੀ ਚੱਲ ਰਿਹਾ, ਉਸ ਵਿਸ਼ੇ ਤੇ ਉਹ ਤੁਹਾਡੀ ਹੈਲਪ ਕਰ ਸਕਦੀ ਹੈ ਜੀ। ਸੋ ਇਹ ਤਾਂ ਸੀਗੀਆਂ ਜਿਹੜੀਆਂ ਮੇਨ ਏਜੰਸੀਆਂ ਜਿਹੜੀਆਂ ਹੈਲਪ ਕਰਦੀਆਂ। ਤੇ ਬਟ ਤੁਸੀਂ ਜਦੋਂ ਤੁਸੀਂ ਇੱਕ ਤੇ ਵੀ ਚਲੇ ਜਾਂਦੇ ਆ, ਸਾਰੇ ਤਕਰੀਬਨ ਬਹੁਤ ਨਾਈਸ ਆਗੇ, ਲਿੰਕ ਹੋ ਜਾਂਦਾ, ਇੱਕ ਦੂਜੇ ਨੂੰ ਉਹ ਗਾਂ ਦੀ ਗਾਂ ਰਾਹ ਦਿਖਾਈ ਜਾਂਦੀ ਵੀ ਭਾਈ ਹੋਰ ਇੱਥੇ ਜਾ ਸਕਦਾ, ਇੱਥੇ ਜਾ ਸਕਦਾ। ਬਟ ਜਿਹੜੀ ਸਾਡੇ ਮਹਿਕਮੇ ਦੀ ਜਿਹੜੀ ਆਪਾਂ ਤਰਾਸਦੀ ਕਹਿ ਸਕਦੇ, ਇਹਦੇ 'ਚ ਆਪਣੇ ਪੰਜਾਬੀ ਭਾਈਚਾਰਾ ਕੈਲੀਫੋਰਨੀਆ ਦੇ ਵਿੱਚ ਲਗਭਗ 7 ਲੱਖ ਏਕੜ ਦੀ ਖੇਤੀ ਕਰਦਾ। ਠੀਕ ਹੈ ਜੀ। ਜਿਹੜੀ ਕਿ ਤਕਰੀਬਨ 10-12% ਆਫ ਦਾ ਫਾਰਮਿੰਗ ਲੈਂਡ ਆਉਂਦੀ ਹੈਗੀ ਕੈਲੀਫੋਰਨੀਆ ਦੀ। ਪਰ ਜਿਹੜਾ ਆਪਣੇ ਸੈਡ ਗੱਲ ਇਹ ਆ ਵੀ ਆਪਣੇ ਵਿੱਚ ਮੈਂ ਸਿਰਫ ਸਾਰੇ ਮਹਿਕਮੇ 'ਚ ਇਕੱਲਾ ਇੱਕ ਹੀ ਪੰਜਾਬੀ ਹੈ ਜਿਹੜਾ ਉੱਥੇ ਕੰਮ ਕਰਦਾ ਜੀ। ਅੱਛਾ, ਠੀਕ ਹੈ। ਤੁਹਾਡੇ ਮਹਿਕਮੇ 'ਚ ਹੋਰ ਕੋਈ ਨਹੀਂ ਜੀ। ਸੋ ਇਸ ਪ੍ਰੋਗਰਾਮ ਦੇ ਮਾਧਿਅਮ ਦੇ ਵਿੱਚ ਮੈਂ ਸਰੋਤੇ ਜਿਹੜੇ ਵੀ ਵੱਖਰੀਆਂ ਕਾਉਂਟੀਆਂ 'ਚ ਕੰਮ ਕਰਦੇ ਆ ਜਾਂ NRCS ਨਾਲ ਕਿਸੇ ਵੀ ਤਰੀਕੇ ਨਾਲ ਜੁੜੇ ਆ ਜਾਂ ਜੁੜਨਾ ਚਾਹੁੰਦੇ ਆ, ਉੱਥੇ ਮੈਂ ਇਹਨਾਂ ਨੂੰ ਰਿਕੁਐਸਟ ਕਰੂੰਗਾ ਵੀ ਭਾਈ ਤੁਸੀਂ ਡਿਮਾਂਡ ਕਰੋ ਵੀ ਸਾਨੂੰ ਇੱਥੇ ਸਾਡੇ ਬੰਦਿਆਂ ਦੀ ਜ਼ਰੂਰਤ ਆ। ਜ਼ਰੂਰੀ ਨਹੀਂ ਵੀ ਲੈਂਗੁਏਜ ਬੈਰੀਅਰ ਹੀ ਹੁੰਦਾ, ਕਈ ਵਾਰੀ
ਜੇ ਤੁਹਾਨੂੰ ਨਾ ਹੋਵੇ ਕੋਈ ਹੋਰ ਕੋਈ ਕਾਉਂਟੀ 'ਚ ਸਰੋਤਾ ਹੁੰਦਾ ਜਿਹਨੂੰ ਪਤਾ ਨਹੀਂ ਹੁੰਦਾ ਪ੍ਰੋਗਰਾਮਸ ਦਾ, ਤੇ ਜਦੋਂ ਕਿ ਆਪਾਂ ਆਪਣੇ ਬੰਦੇ ਵਿੱਚ ਹੋਰ ਇਨਵੋਲਵ ਕਰਾਂਗੇ, ਰੈਪਰੈਜ਼ੈਂਟੇਸ਼ਨ ਹੋਊਗੀ, ਹਾਂਜੀ ਜਿਹੜੇ ਫਾਰਮਰ ਜਿਨ੍ਹਾਂ ਨੂੰ ਪ੍ਰੋਬਲਮਸ ਆਉਂਦੀਆਂ ਤੇ ਆਪਾਂ ਵੱਧ ਚੜ੍ਹ ਕੇ ਉਹਨਾਂ ਦੀ ਹੈਲਪ ਕਰ ਸਕਾਂਗੇ ਜੀ। ਜੀ ਜੀ ਬਿਲਕੁਲ, ਇਹ ਤਾਂ ਹੈ। ਜਦੋਂ ਆਪਣੇ ਨਾਲ ਦਾ ਕੋਈ ਆਪਣੇ ਭਾਈਚਾਰੇ 'ਚ ਹੁੰਦਾ, ਫਿਰ ਉੱਥੇ ਗੱਲ ਕਰਨੀ ਵੀ ਥੋੜ੍ਹੀ ਜਿਹੀ ਬਿਲਕੁਲ ਜੀ, ਸੁਖਾਲੀ ਹੋ ਜਾਂਦੀ ਹੈ। ਬਿਲਕੁਲ। ਤੇ ਇਹਦੀ ਜੇ ਆਪਾਂ ਫਾਰਮ ਰਜਿਸਟਰ ਕਰਾਉਣਾ ਤੇ ਇਹਦੀ ਕੋਈ ਫੀਸ ਹੈ, ਜਾਂ ਤੁਸੀਂ ਆਨਲਾਈਨ ਜਾ ਕੇ, ਜਾਂ ਕਿਵੇਂ ਕਰਵਾਇਆ ਜਾਂਦਾ? ਪ੍ਰਵੀਨ ਜੀ, ਤੁਹਾਨੂੰ ਇਨ ਪਰਸਨ ਜਾਣਾ ਪੈਣਾ। ਠੀਕ ਹੈ ਜੀ। ਜਿੰਨੇ ਵੀ ਮਹਿਕਮੇ ਦਾ ਤੁਹਾਡਾ ਮੈਂ ਨਾਂ ਲਿਆ, ਸਾਡਾ ਮਹਿਕਮਾ ਫਾਰਮ ਸਰਵਿਸ ਏਜੰਸੀ ਜਾਂ ਐਕਸਟੈਂਸ਼ਨ ਸਰਵਿਸ ਜਾਂ 에ਅਰ ਬੋਰਡ ਜਾਂ ਹੋਰ ਕੋਈ ਵੀ ਮਹਿਕਮੇ, ਜਿਹੜੇ ਇਹਨਾਂ ਦੀ ਕੋਈ ਫੀਸ ਨਹੀਂ ਜੀ ਕਿਸੇ ਦੀ ਵੀ। ਠੀਕ ਹੈ ਜੀ, ਤੁਸੀਂ ਬਿਨਾਂ ਫੀਸ ਤੋਂ ਯਾਨੀ ਕਿ ਬਿਲਕੁਲ। ਜਾ ਕੇ ਆਪਣਾ ਫਾਰਮ ਜਿਹੜਾ ਰਜਿਸਟਰ ਕਰਾ ਸਕਦੇ ਆ। ਤੇ ਉਸ ਤੋਂ ਬਾਅਦ ਕੋਈ ਟਾਈਮ ਲਿਮਿਟ ਵੀ ਹੈ ਕਿ ਜੇ ਰਜਿਸਟ੍ਰੇਸ਼ਨ ਤੇ ਇੰਨੇ ਸਮੇਂ ਬਾਅਦ ਤੁਹਾਨੂੰ ਪ੍ਰੋਗਰਾਮਾਂ ਦੇ ਵਿੱਚ ਐਡ ਕੀਤਾ ਜਾਊਗਾ, ਇੰਨੇ ਸਮੇਂ ਬਾਅਦ ਤੁਸੀਂ, ਜਾਂ ਨਹੀਂ ਉਸ ਜੀ, ਤੋਂ ਬਾਅਦ ਏਦਾਂ ਜਦੋਂ ਦੀ ਐਕਟਿਵ ਹੋ ਗਿਆ ਤੇ ਬਸ? ਇਹਨਾਂ ਦੀ ਕੋਈ ਹੈ ਨਹੀਂ ਕਿ ਪਾਬੰਦੀ ਵੀ ਕਿੰਨਾ ਟਾਈਮ ਵੇਟ ਕਰਨੀ ਪੈਣੀ। ਜਦੋਂ ਤੁਸੀਂ ਆਪਦਾ ਪੇਪਰ ਵਰਕ ਕੰਪਲੀਟ ਕਰਤਾ, ਹਾਂਜੀ, ਤੁਸੀਂ ਸਾਡੇ ਪ੍ਰੋਗਰਾਮਾਂ ਦਾ ਉਦੋਂ ਹੀ ਲਾਹਾ ਲੈ ਸਕਦੇ ਹੈਗੇ। ਠੀਕ ਹੈ। ਤੇ ਇੱਕ ਜੇ ਮੰਨ ਲਓ ਆਪਾਂ ਉਸ ਜ਼ੋਨ ਦੇ ਵਿੱਚ ਨਹੀਂ ਆਉਂਦੇ, ਉਹਨਾਂ ਲੋਕੇਸ਼ਨਾਂ ਦੇ ਵਿੱਚ ਨਹੀਂ ਆਉਂਦੇ, ਜਿਵੇਂ ਤੁਸੀਂ ਜ਼ਿਕਰ ਕੀਤਾ ਸੀਗਾ ਵੀ ਜਿਹੜੇ ਰੀਚਾਰਜ ਕਰਨ ਹਾਂਜੀ। ਵਾਸਤੇ ਆ, ਤਾਂ ਫੇਰ ਕੀ ਆਪਾਂ ਆਪਣੇ ਪੱਧਰ ਤੇ ਵੀ ਕੋਈ ਸੁਝਾਅ ਦੇ ਸਕਦੇ ਹਾਂ, ਜਾਂ ਆਪਾਂ ਆਪਣੇ ਪੱਧਰ ਤੇ ਕਹਿ ਸਕਦੇ ਹਾਂ ਕਿ ਅਸੀਂ ਤਾਂ ਲਵਾਉਣਾ ਹੀ ਲਵਾਉਣਾ, ਜਾਂ ਕੋਈ ਇਦਾਂ ਦਾ ਕੰਸੀਡਰ ਹੁੰਦੀ ਹੈ ਇਹ ਚੀਜ਼? ਹਾਲ ਦੀ ਘੜੀ ਨਹੀਂ ਜੀ, ਕਿਉਂਕਿ ਪਹਿਲਾਂ ਪਾਇਲਟ ਪ੍ਰੈਕਟਿਸ ਆ ਜਿਹੜੀ ਅਸੀਂ ਟਰਾਈ ਕਰ ਰਹੇ ਹਾਂ। ਠੀਕ ਹੈ। ਫਿਰ ਇਹਦੇ ਚ ਕਰਨ ਦਾ ਕੀ ਆ ਵੀ ਇਹਦਾ ਰਿਜ਼ਲਟ ਦੇਖਣਗੇ ਕਿ ਰੀਚਾਰਜ ਕਰਨ ਦਾ ਕੀ ਫਾਇਦਾ ਹੋਇਆ, ਕੀ ਪੋਜ਼ਿਟਿਵ ਆਇਆ, ਕੀ ਨੈਗੇਟਿਵ ਆਇਆ। ਕਿਉਂਕਿ ਫਾਇਦਾ ਨਾਲ ਨੁਕਸਾਨ ਵੀ ਹੈ ਜੀ ਕੁਛ ਹੱਦ ਤੱਕ ਰੀਚਾਰਜ ਦਾ, ਕਿਉਂਕਿ ਜਿੰਨੇ ਵੀ ਆਪਾਂ ਕੈਮੀਕਲ ਜਾਂ ਸਾਲਟ ਜਿਹੜੇ ਥੱਲੇ ਉੱਤੇ ਖੇਤ 'ਚ ਇਕੱਠੇ ਹੋਏ ਆ, ਇਹਨਾਂ ਚਿਰ ਨਹੀਂ ਪਾ ਕੇ ਥੱਲੇ ਲੈ ਜਾਂਦੇ ਆ, ਤੇ ਉਹ ਸਾਰੇ ਜਿਹੜੇ ਆਪਣੇ ਪੀਣ ਵਾਲੇ ਪਾਣੀ 'ਚ ਰਲ ਜਾਂਦੇ ਆ। ਸੋ ਮੈਂ ਸਰੋਤੇ ਜਿਹੜੇ ਆਪਦੇ ਪੱਧਰ ਤੇ ਕਰਨਾ ਚਾਹੁੰਦੇ ਆ, ਉਹਨਾਂ ਨੂੰ ਸਲਾਹ ਦੇਵਾਂਗਾ ਵੀ ਪਹਿਲਾਂ ਕੋਈ ਆਪਦੇ ਏਰੀਏ 'ਚ ਕਿਸੇ ਵੀ ਜਿਹੜਾ ਸੱਜਣ ਜਿਹਨੂੰ ਇਸ ਚੀਜ਼ ਦੀ ਨੌਲੇਜ ਹੈਗੀ, ਉਹਦੇ ਨਾਲ ਸੰਪਰਕ ਜ਼ਰੂਰ ਕਰਨ ਪਹਿਲਾਂ, ਇਸ ਤੋਂ ਪਹਿਲਾਂ, ਕਿਉਂਕਿ ਹੋ ਸਕਦਾ ਆਪਾਂ ਚੰਗਾ ਕਰਦੇ ਕਰਦੇ ਨੁਕਸਾਨ ਜ਼ਿਆਦਾ ਕਰ ਲਈਏ। ਸੋ ਜਦੋਂ ਅਸੀਂ ਇਹ ਪ੍ਰੋਗਰਾਮ ਫੰਡ ਕਰਦੇ ਹਾਂ ਜੀ, ਜਿਹੜੇ ਪਾਇਲਟ ਆ ਉਹਦੇ 'ਚ ਅਸੀਂ ਉਹਦੇ 'ਚ ਦੇਖਦੇ ਹਾਂ ਵੀ ਇਹਨਾਂ ਨੇ ਕਿਹੜਾ ਕਿਹੜਾ ਕੈਮੀਕਲ ਅਪਲਾਈ ਕੀਤਾ, ਕਿੰਨੀ ਯੂਰੀਆ ਅਪਲਾਈ ਕੀਤੀ, ਕਿ ਹੋਰ ਹਾਰਮਫੁਲ ਕੈਮੀਕਲ ਇੰਨੇ ਮਹੀਨੇ ਪਹਿਲਾਂ ਅਪਲਾਈ ਤਾਂ ਨਹੀਂ ਕੀਤਾ ਵੀ ਜਿਹਦਾ ਕਿ ਥੱਲੇ ਪਾਣੀ 'ਚ ਜੀਰ ਨਾ ਜਾਵੇ। ਸੋ ਕਾਫੀ ਚੀਜ਼ਾਂ ਦਾ ਬਰੀਕੀ ਨਾਲ ਧਿਆਨ ਰੱਖਿਆ ਜਾਂਦਾ, ਤਾਂ ਕਰਕੇ ਹਜੇ ਜਾਂ ਪਾਉਣ ਦੇ ਵਿੱਚ ਵੀ ਕੁਛ ਇਹੋ ਜਿਹਾ ਪਾਇਆ ਜਾਂਦਾ ਹੋਊਗਾ ਜਿਹੜਾ ਕੈਮੀਕਲ ਦੇ ਅਸਰ ਨੂੰ ਘੱਟ ਕਰਦਾ ਹੋਵੇ? ਨਹੀਂ, ਪਾਉਣ 'ਚ ਹਜੇ ਤੱਕ ਜਿੰਨੀਆਂ ਕੁ ਅਸੀਂ ਇੱਥੇ ਫੰਡ ਕੀਤੀ ਉਹ 'ਚ ਕੁਛ ਨਹੀਂ ਕੀਤਾ ਜੀ ਇੱਦਾਂ। ਠੀਕ ਹੈ। ਹਾਂਜੀ। ਜਾਂ ਖੜੇ ਪਾਣੀ 'ਚ ਕੁਛ ਇਸ ਤਰ੍ਹਾਂ ਦਾ ਟ੍ਰੀਟਮੈਂਟ ਕੀਤਾ ਜਾ ਸਕਦਾ ਜਿਹਦੇ ਨਾਲ ਇਹਦਾ ਰਿਐਕਸ਼ਨ ਘੱਟ ਕੀਤਾ ਜਾ ਨਹੀਂ, ਸਕੇ? ਜਿਹੜਾ ਖੜੇ ਪਾਣੀ 'ਚ ਜ਼ਰੂਰਤ ਨਹੀਂ ਪੈਂਦੀ ਜੀ, ਠੀਕ ਹੈ ਜੀ। ਕਿਉਂਕਿ ਜਿਹੜਾ ਪਾਣੀ ਆਉਂਦਾ ਨਹਿਰ 'ਚੋਂ ਆਪਾਂ ਉਹੀ ਥੱਲੇ ਜੀਰ ਦਿੰਦੇ, ਉਹਦੇ 'ਚ ਕਿਹੜਾ ਕੋਈ ਫਰਟੀਲਾਈਜ਼ਰ ਵਗੈਰਾ ਜਾਂ ਪੈਸਟੀਸਾਈਡ ਨਹੀਂ ਹੁੰਦੇ। ਬਟ ਪੌਂਡ ਦੇ ਆਲੇ ਦੁਆਲੇ ਜ਼ਰੂਰ ਖਿਆਲ ਰੱਖਣਾ ਪੈਂਦਾ ਵੀ ਭਾਈ ਤੁਸੀਂ ਕੋਈ ਐਸੀ ਚੀਜ਼ ਨਾ ਅਪਲਾਈ ਕਰੋ ਜਿਹੜੀ ਕਿ ਹਵਾ ਨਾਲ ਉੱਡ ਕੇ ਜਾਂ ਕਿਸੇ ਵੀ ਤਰੀਕੇ ਨਾਲ ਉਹਦੇ ਨਾਲ ਚਲੀ ਜਾਵੇ। ਇਹਦੇ ਇਲਾਵਾ ਕੋਈ ਹੋਰ, ਜਿਵੇਂ ਰੀਚਾਰਜ ਦਾ ਤੁਸੀਂ ਦੱਸਿਆ, ਜਾਂ ਹੋਰ ਜਿਹੜਾ ਪੌਂਡ ਬਣਾਉਣ ਵਾਸਤੇ ਮਦਦ ਕਰਦੇ, ਇਹਦੇ ਇਲਾਵਾ ਕੋਈ ਹੋਰ NRCS ਦਾ ਜਿਹੜਾ ਕੋਈ ਪ੍ਰੋਗਰਾਮ ਹੋਵੇ ਜਿਹੜਾ ਸਾਡੇ ਸਰੋਤਿਆਂ ਨਾਲ ਸਾਂਝਾ ਕਰਨਾ? ਹਾਂਜੀ, ਸਾਰੇ ਤੋਂ ਪਹਿਲਾ ਪ੍ਰੋਗਰਾਮ ਆਪਾਂ ਡ੍ਰਿਪ ਦੀ ਗੱਲ ਕਰ ਲਈ। ਠੀਕ ਹੈ ਜੀ। ਦੂਜੀ, ਪੁਰਾਣੇ ਟਰੈਕਟਰ ਵਿੱਚ ਦੇ ਕੇ ਨਵੇਂ ਟਰੈਕਟਰ ਲੈਣੇ। ਹਾਂਜੀ। ਉਹਦੇ 'ਚ ਅਸੀਂ ਆਲਮੋਸਟ ਜੇ ਦੇਖਿਆ ਜਾਵੇ 80% ਟਰੈਕਟਰ ਦੀ ਕਾਸਟ ਕਵਰ ਕਰ ਦਿੰਦੇ ਹਾਂ। ਠੀਕ ਹੈ ਜੀ। ਉਹਦੇ 'ਚ ਕਾਫੀ ਰਿਕੁਆਇਰਮੈਂਟਸ ਹੈਗੀਆਂ, ਇੱਦਾਂ ਨਹੀਂ ਵੀ ਈਜ਼ੀਲੀ ਮਿਲ ਜਾਂਦਾ, ਤੇ ਫੰਡਿੰਗ ਬੇਸਡ ਆ, ਜਿੰਨੀ ਫੰਡਿੰਗ ਹੁੰਦੀ ਉਸ ਹਿਸਾਬ ਨਾਲ ਫੰਡ ਕਰਦੇ ਜੇ ਕਿਸੇ ਕੋਲ ਪੁਰਾਣਾ ਟਰੈਕਟਰ ਆ ਤੇ ਉਹ ਨਵਾਂ ਲੈ ਸਕਦਾ, ਤੇ ਉਹ ਮਾਡਲ ਦਾ ਵੀ ਕੋਈ ਹੋਣਾ ਕਿ ਆਹ ਮਾਡਲ ਤੋਂ ਥੱਲੇ ਨਹੀਂ ਹੋਣਾ ਚਾਹੀਦਾ? ਹਾਂਜੀ, ਤੁਹਾਨੂੰ ਘੱਟੋ ਘੱਟ 2 ਸਾਲ ਓਨ ਕੀਤਾ ਤੁਹਾਡੀ ਮਾਲਕੀਅਤ ਚਾਹੀਦੀ ਉਹਦੀ ਠੀਕ ਹੈ ਟਰੈਕਟਰ ਦੀ, ਤੇ ਜਿੰਨਾ ਪੁਰਾਣਾ ਨਾਨ ਟੀਅਰ ਵਾਈਜ਼ ਦੇ ਵੰਡੇ ਹੁੰਦੇ ਆ, ਟੀਅਰ ਨਾਨ ਟੀਅਰ ਤੋਂ ਫਾਈਨਲ ਤੱਕ ਇਹਦੀ ਧੂਏ ਦੀ ਸਟੇਜ ਹੁੰਦੀ ਆ। ਠੀਕ ਹੈ। ਤੇ ਜਿੰਨਾ ਪੁਰਾਣਾ ਉਹਨਾਂ ਕਿ ਉਹਦੇ ਜ਼ਿਆਦਾ ਅਹਿਮੀਅਤ ਦਿੰਦੇ ਹੈਗੇ। ਤੇ ਟਰੈਕਟਰਾਂ ਤੋਂ ਇਲਾਵਾ ਤੁਸੀਂ ਸ਼ੇਕਰ, ਸਵੀਪਰ ਜਾਂ ਹੋਰ ਕੋਈ ਵੀ ਇਕੁਇਪਮੈਂਟ ਆ ਜਿਹੜੀ ਕਿ ਡੀਜ਼ਲ ਪਾਵਰਡ ਆ ਤੇ ਧੂੰਆਂ ਮਾਰਦੀ, ਉਹਨੂੰ ਆਪਾਂ ਚੇਂਜ ਕਰ ਸਕਦੇ ਹਾਂ ਜੀ। ਠੀਕ ਹੈ ਜੀ। ਇਸ ਤੋਂ ਇਲਾਵਾ ਮਿੱਟੀ ਨੂੰ ਆਪਾਂ ਸੋਇਲ ਹੈਲਥ ਇੰਪਰੂਵ ਕਰਨ ਵਾਸਤੇ ਕਵਰ ਕ੍ਰੌਪ ਜਿਹੜਾ ਬੀਜਦੇ ਆ ਜਾਂ ਕੰਪੋਸਟ ਪਾਉਂਦੇ ਆ, ਇਹਦੀ ਅਸੀਂ ਹੈਲਪ ਕਰ ਸਕਦੇ ਹਾਂ। ਜੇ ਤੁਹਾਡੇ ਡ੍ਰਿਪ ਸਿਸਟਮ ਲੱਗਿਆ ਹੋਇਆ ਉਹ ਸਹੀ ਨਹੀਂ ਚੱਲਦਾ, ਬਹੁਤ ਪੁਰਾਣਾ, ਉਹਦੀ ਆਦੀ ਜਿਹੜੀ ਕਹਿੰਦੇ ਐਕਸਪੈਕਟਡ ਲਾਈਫ ਸਪੈਨ ਉਹ ਪੂਰਾ ਹੋ ਗਿਆ, ਉਹਨੂੰ ਚੇਂਜ ਕਰਨ 'ਚ ਵੀ ਆਪਾਂ ਹੈਲਪ ਕਰ ਸਕਦੇ ਹਾਂ ਜੀ। ਠੀਕ ਹੈ ਜੀ। ਬਟ ਇਸ ਦੇ ਨਾਲ ਮੈਂ ਸਰੋਤਿਆਂ ਨੂੰ ਇਹ ਜ਼ਰੂਰ ਦੱਸਣਾ ਚਾਹੁੰਦਾ ਵੀ ਜਿਹੜੇ ਸਾਡੇ ਪ੍ਰੋਗਰਾਮਸ ਆ ਜਿਨ੍ਹਾਂ ਦਾ ਵੀ ਮੈਂ ਨਾਂ ਲਿਆ, ਇਹ ਸਿਰਫ ਇਨਸੈਂਟਿਵ ਬੇਸਡ ਹੈ, ਗਾਰੰਟੀਡ ਕੋਈ ਨਹੀਂ ਗੇ ਜੀ। ਠੀਕ ਹੈ ਜੀ। ਠੀਕ ਹੈ। ਤੇ ਜੇ ਤਾਂ ਫੰਡਿੰਗ ਹੈਗੀ ਆ ਤੇ ਤੁਸੀਂ ਰਿਸੋਰਸ ਕੰਸਰਨ ਮੀਟ ਕਰਦੇ ਆ ਤਾਂ ਇਹ ਹੋ ਸਕਦਾ, ਨਹੀਂ ਮਤਲਬ ਇਦਾਂ ਨਹੀਂ ਵੀ ਹੋਊਗਾ ਹੀ ਹੋਊਗਾ। ਜੀ 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 ਜੀ। ਇੱਥੇ ਦੀਪਕ ਸਿੰਘ ਜੀ, ਆਪਾਂ ਇੱਕ ਬ੍ਰੇਕ ਲਈ ਰੁਕਦੇ ਹਾਂ ਜੀ। ਬ੍ਰੇਕ ਤੋਂ ਪਾਰ ਇਹਨਾਂ ਜਾਣਕਾਰੀਆਂ ਦਾ ਸਿਲਸਿਲਾ ਜੀ ਪ੍ਰਵੀਨ ਜੀ, ਬ੍ਰੇਕ ਤੋਂ ਬਾਅਦ ਆਪਾਂ ਮੇਲੇ ਦੀ ਗੱਲਬਾਤ ਕਰਾਂਗੇ। ਹਾਂਜੀ ਬਿਲਕੁਲ। ਕਿਉਂ ਆਉਣਾ ਤੇ ਕਾਹਦੇ ਵਾਸਤੇ ਆਉਣਾ? ਹਾਂਜੀ, ਇਹ ਮੇਲਾ ਕਦੋਂ ਆ, ਕੌਣ ਕਰਵਾ ਰਿਹਾ, ਇਹਦੇ ਵਿੱਚ ਕੀ ਕੁਝ ਹੋਣਾ, ਇਹਦਾ ਮੰਤਵ ਕੀ ਹੈ, ਇਸ ਮੇਲੇ 'ਚ ਆ ਕੌਣ ਰਿਹਾ, ਸੰਪਰਕ ਕਿਹਦੇ ਨਾਲ ਕਰ ਸਕਦੇ ਹਾਂ, ਤੇ ਕਿਸਾਨਾਂ ਦੇ ਸਵਾਲ ਕੀ ਐਡਰੈਸ ਕੀਤੇ ਜਾਣਗੇ, ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ, ਇਹਨਾਂ ਸਾਰੇ ਸਵਾਲਾਂ ਨੂੰ ਲੈ ਕੇ ਆਪਾਂ ਐਡਰੈਸ ਕਰਾਂਗੇ। ਬ੍ਰੇਕ ਤੋਂ ਬਾਅਦ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਫਾਰਮਿੰਗ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਅਪਡੇਟ ਫਾਰਮਿੰਗ ਦੇ ਵਿੱਚ ਅੱਜ ਆਪਣੇ ਮਹਿਮਾਨ ਨੇ ਆਪਾਂ ਨੂੰ ਜਾਣਕਾਰੀਆਂ ਦੇ ਰਹੇ ਨੇ ਦਇਆਦੀਪ ਸਿੰਘ ਜੀ। ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ, ਇੱਕ ਵਾਰ ਮੁੜ ਤੋਂ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ, ਜਿਵੇਂ ਆਪਾਂ ਜਾਣ ਤੋਂ ਪਹਿਲਾਂ ਆਪਣੇ ਦਰਸ਼ਕਾਂ ਦੀ ਉਤਸੁਕਤਾ ਵਧਾ ਕੇ ਗਏ ਸਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਬ੍ਰੇਕ ਤੋਂ ਪਾਰ ਗੱਲਬਾਤ ਕਰਾਂਗੇ ਮੇਲੇ ਨੂੰ ਲੈ ਕੇ। ਦਇਆਦੀਪ ਸਿੰਘ ਜੀ, ਇਹ ਜ਼ਰੂਰ ਦੱਸੋ ਕਿ ਇੱਕ ਤਾਂ ਮੇਲਾ ਕਦੋਂ ਹੈ ਜੀ, ਤੇ ਇਹਨੂੰ ਕਰਵਾ ਕੌਣ ਰਿਹਾ, ਤੇ ਇਹਦੇ ਵਿੱਚ ਹੋਣਾ ਕੀ ਕੁਛ ਹੈ, ਕਵਰ ਕੀ ਕੁਛ ਹੋਣਾ ਹੈ, ਤੇ ਇਹਦਾ ਮੰਤਵ ਕੀ ਹੈ ਜੀ? ਹਾਂਜੀ ਪ੍ਰਵੀਨ ਜੀ, ਜਿਹੜਾ ਇਹ ਮੇਲਾ ਕਰਵਾ ਰਹੀ ਆ ਆਪਣੀ ਸੰਸਥਾ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ, ਠੀਕ ਹੈ ਜੀ। ਤੇ ਨਾਲ ਜਿਹੜਾ ਸਾਡਾ ਮਹਿਕਮਾ USDA ਦਾ NRCS ਜਿੱਥੇ ਮੈਂ ਕੰਮ ਕਰਦਾ, ਰਲ ਕੇ ਕਰਵਾ ਰਿਹਾ ਜੀ। ਠੀਕ ਹੈ ਜੀ। ਜਿਹੜਾ ਮੇਲੇ ਨੂੰ ਲੀਡ ਕਰ ਰਿਹਾ ਇਹ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਕਰ ਰਿਹਾ, ਤੇ ਇਹ ਮੇਲਾ ਸਿਰਫ ਕਿਸਾਨਾਂ ਵਾਸਤੇ ਨਹੀਂ। ਜੇ ਤੁਸੀਂ ਕਿਸਾਨੀ ਨਾਲ ਕਿਸੇ ਵੀ ਪੱਖ ਤੋਂ ਜੁੜੇ ਹੋਏ ਹੋ, ਟਰੱਕਿੰਗ, ਸਟੋਰਸ ਜਾਂ ਖੇਤੀ ਫਿਊਚਰ ਚ ਕਰਨਾ ਚਾਹੁੰਦੇ ਆ ਜਾਂ ਖੇਤੀ ਨਹੀਂ ਵੀ ਕਰਨਾ ਚਾਹੁੰਦੇ, ਇਹ ਮੇਲਾ ਸਾਰਿਆਂ ਵਾਸਤੇ ਹੈ। ਠੀਕ ਹੈ ਜੀ। ਤੇ ਜਿਹੜਾ ਮੇਲਾ ਹੋਣ ਜਾ ਰਿਹਾ ਜੀ, ਇਹ ਮਈ 18 ਨੂੰ ਹੋਣਾਗਾ, ਤੇ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਦੇ 3 ਵਜੇ ਤੱਕ, ਤੇ ਮਡੇਰਾ ਗੁਰਦੁਆਰਾ ਸਾਹਿਬ ਇਹ ਮੇਲਾ ਹੋਣਾ ਜੀ, ਬਾਹਰ ਪਾਸੇ। ਠੀਕ ਹੈ ਜੀ। ਇਹਦਾ ਐਡਰੈਸ ਹੈਗਾ 23249 ਐਵਨਿਊ 14, ਮਡੇਰਾ ਕੈਲੀਫੋਰਨੀਆ। ਸ਼ਨੀਵਾਰ ਨੂੰ ਇਹ ਮੇਲਾ ਹੋਣ ਜਾ ਰਿਹਾ ਜੀ। ਠੀਕ ਹੈ ਜੀ। ਤੇ ਇਸ ਪ੍ਰੋਗਰਾਮ ਦੇ ਮਾਧਿਅਮ ਤੇ ਮੈਂ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਵੀ ਖੇਤੀ ਕਰਨ ਵਾਲੇ ਖਾਸ ਕਰਕੇ, ਜੇ ਤੁਸੀਂ ਖੇਤੀ ਨਹੀਂ ਕਰਦੇ, ਖੇਤੀ ਨਾਲ ਜੁੜੇ ਹੋਏ ਆ, ਹਮ ਕੇ ਪਰਿਵਾਰ ਸਮੇਤ ਜ਼ਰੂਰ ਪਹੁੰਚਣਾ ਜੀ। ਠੀਕ ਹੈ। ਤੇ ਮੇਲੇ ਦੇ ਵਿੱਚ ਕਾਫੀ ਚੀਜ਼ਾਂ ਕਵਰ ਹੋਣ ਜਾ ਰਹੀਆਂ, ਖਾਸ ਕਰਕੇ ਖੇਤੀ ਬਾਰੇ। ਤੇ ਸਾਰੇ ਮਹਿਕਮੇ, ਤੁਸੀਂ ਜਿਹੜੇ ਵੀ ਖੇਤੀ ਨਾਲ ਜੁੜੇ ਹੋਏ ਆ ਕਿਸੇ ਵੀ ਹਿਸਾਬ ਨਾਲ, ਉਹ ਉੱਥੇ ਪਹੁੰਚ ਰਹੇ ਆ ਜੀ। ਤੇ ਜੇ ਤੁਸੀਂ ਖੇਤੀ ਨਵੀਂ ਸ਼ੁਰੂ ਕਰਨੀ ਚਾਹੁੰਦੇ ਹੋ, ਸਾਰਿਆਂ ਨੂੰ ਇਨ ਟੱਚ ਹੋਣ ਦਾ ਸਾਰਿਆਂ ਤੋਂ ਵਧੀਆ ਮੌਕਾ ਜੀ ਇਹ। ਸਾਰੇ ਜਿੰਨੇ ਵੀ ਮਹਿਕਮੇ ਖੇਤੀ ਨਾਲ ਹਨ, ਉਹਨਾਂ ਨੂੰ ਇੱਕ ਥਾਂ ਤੇ ਤੁਸੀਂ ਸਾਰੇ ਉਹਨਾਂ ਦੇ ਜਿਹੜੇ ਨੁਮਾਇੰਦੇ ਉਹਨਾਂ ਨੂੰ ਮਿਲ ਸਕੋਗੇ। ਠੀਕ ਹੈ ਜੀ। ਤੇ ਇਹਦਾ ਜਿਹੜਾ ਮੰਤਵ ਹੈ ਜੀ, ਉਹ ਕੀ ਹੈ ਦਇਆਦੀਪ ਸਿੰਘ ਜੀ? ਹਾਂਜੀ, ਦੇਖੋ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਖੇਤੀ ਕੋਈ ਬਾਹਲੇ ਸੋਹਣੇ ਸਮੇਂ ਵਿੱਚ ਨਹੀਂ ਚੱਲ ਰਹੀ ਹਾਲ ਦੀ ਘੜੀ। ਵਰਲਡ ਵਾਈਡ ਇਸ਼ੂ ਆ, ਬਟ ਕਹਿ ਲਿਆ ਆਪਾਂ ਇੱਥੋਂ ਦੇ ਲੋਕਲ ਜਿਹੜੇ ਫਾਰਮਿੰਗ ਇਸ਼ੂਜ਼ ਆ ਉਹ ਤੇ ਫੋਕਸ ਕਰੀਏ। ਸੋ ਬੈਂਕਰਪਸੀਆਂ ਹੋਣ ਦੇ ਚਾਂਸ ਆ, ਕ੍ਰੌਪ ਦਾ ਪ੍ਰਾਈਸ ਨਹੀਂ ਮਿਲ ਰਿਹਾ, ਪਾਣੀ ਦੀ ਸਮੱਸਿਆ ਆ ਰਹੀ ਆ, ਸਾਰਾ ਕੁਝ ਮਹਿੰਗਾ ਹੋ ਰਿਹਾ ਗਾ, ਸਰਕਾਰੀ ਦਰਬਾਰੇ ਇੰਨੀ ਹੈਲਪ ਨਹੀਂ ਮਿਲ ਰਹੀ ਜਿੰਨੀ ਚਾਹੀਦੀ ਸੀਗੀ। ਸੋ ਇਹ ਸਾਰੇ ਇਸ਼ੂਜ਼ ਨੂੰ ਐਡਰੈਸ ਕਰਨ ਵਾਸਤੇ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਵੱਲੋਂ ਇੱਕ ਮੇਲਾ ਹੋਸਟ ਕੀਤਾ ਗਿਆ, ਜਿਹਦੇ ਵਿੱਚ ਜਿਹੜਾ ਮੰਤਵ ਆ, ਜਿਹੜੇ ਫਾਰਮਰਸ ਦੇ ਇਸ਼ੂ ਆ ਉਹਨਾਂ ਨੂੰ, ਫਾਰਮਰਸ ਨੂੰ ਇਕੱਠੇ ਕਰਕੇ, ਜਾਂ ਜਿਹੜੇ ਉਹ ਇਸ਼ੂਜ਼ ਦਾ ਹੱਲ ਕੱਢ ਸਕਦੇ ਹੈਗੇ, ਜਿਹੜੇ ਨੁਮਾਇੰਦੇ ਸਰਕਾਰੀ, ਉਹਨਾਂ ਨੂੰ ਇਕੱਠੇ ਕਰਕੇ ਫੇਸ ਟੂ ਫੇਸ ਆਪਾਂ ਇੱਕ ਡਾਇਲੌਗ ਸ਼ੁਰੂ ਕਰ ਸਕੀਏ, ਗੱਲਬਾਤ ਸ਼ੁਰੂ ਕਰ ਸਕੀਏ, ਤਾਂ ਕਿ ਆਪਾਂ ਕਿਸਾਨੀ ਨੂੰ ਡੁੱਬਣੋਂ ਬਚਾ ਸਕੀਏ। ਜੀ ਜੀ। ਜਿਹੜਾ ਸਾਰੇ ਤੋਂ ਪਹਿਲਾ ਵਿਸ਼ਾ ਉੱਥੇ ਕਵਰ ਹੋਣਾ ਜੀ, ਉਹ ਹੈਗਾ ਗਲੋਬਲ ਮਾਰਕੀਟਿੰਗ ਚੈਲੰਜਸ ਐਂਡ ਸਟੇਟ ਆਫ ਇੰਡਸਟਰੀ। ਠੀਕ ਹੈ। ਖੇਤੀ ਕਰਦੇ ਆ, ਬਦਾਮ ਹੋ ਗਏ, ਪਿਸਤਾ ਹੋ ਗਿਆ, ਸੌਗੀ ਹੋ ਗਈ, ਜਾਂ ਇਲਾਵਾ ਇਹ ਖੇਤੀ ਕਿੱਧਰ ਨੂੰ ਜਾ ਰਹੀ ਆ, ਇਸ ਵਿਸ਼ੇ ਤੇ ਉੱਥੇ ਗੱਲਬਾਤ ਹੋਣੀ ਹੈ ਜੀ। ਸੋ ਉਦੋਂ ਅਗਲਾ ਜਿਹੜਾ ਵਿਸ਼ਾ ਹੋਣਾ ਸਸਟੇਨੇਬਿਲਿਟੀ ਆਫ ਫੈਮਿਲੀ ਫਾਰਮਸ, ਜਿਹੜੇ ਆਪਾਂ ਛੋਟੇ ਕਿਸਾਨ ਕਹਿ ਲਓ, ਫੈਮਿਲੀ ਫਾਰਮ, ਇਹਨਾਂ ਦਾ ਫਿਊਚਰ ਕੀ ਹੋ ਸਕਦਾ, ਜਾਂ ਆਪਾਂ ਕਿੱਧਰ ਨੂੰ ਜਾ ਰਹੇ ਆ, ਇਸ ਵਿਸ਼ੇ ਤੇ ਵੀ ਉੱਥੇ ਗੱਲਾਂ ਬਾਤਾਂ ਹੋਣੀਆਂ ਜੀ। ਠੀਕ ਹੈ ਜੀ। ਕਲਾਈਮੇਟ ਚੇਂਜ, ਜਿੱਦਾਂ ਕਿ ਮੌਸਮੀ ਦਾ ਚੇਂਜ ਹੋ ਰਿਹਾ ਸਾਰਾ, ਪਲੱਸ ਕਿਹੜੀਆਂ ਗ੍ਰਾਂਟਸ ਤੁਸੀਂ ਲੈ ਸਕਦੇ ਆ, ਉੱਥੇ ਵੀ ਆਪਾਂ ਇਸ ਵਿਸ਼ੇ ਤੇ ਗੱਲਬਾਤ ਹੋਊਗੀ ਜੀ। ਖੇਤੀ ਨੂੰ ਕਲਾਈਮੇਟ ਚੇਂਜ ਦੇ ਹਿਸਾਬ ਨਾਲ ਕਿਵੇਂ ਤੋਰਨਾ। ਠੀਕ ਹੈ। ਤਬਦੀਲੀਆਂ ਜਿਹੜੀਆਂ ਮੌਸਮ 'ਚ ਤਬਦੀਲੀਆਂ ਆ ਰਹੀਆਂ, ਜਿਹੜੀਆਂ ਇੱਥੋਂ ਆਪਣੀ ਕੈਲੀਫੋਰਨੀਆ ਦੀ ਖੇਤੀ ਆ, ਇਹਨੂੰ ਉਸਦੇ ਧਿਆਨ ਕਿਵੇਂ ਆਪਾਂ ਨੂੰ ਚੇਂਜ ਕਰਨਾ, ਇਸ ਤੇ ਵੀ ਵਿਸ਼ੇ ਤੇ ਗੱਲਬਾਤ ਹੋਊਗੀ ਜੀ। ਪਾਣੀ ਦਾ ਕੀ ਚੱਲ ਰਿਹਾ, ਡਰਾਊਟ ਦੇ ਕੀ ਇਸ਼ੂਜ਼ ਆ, ਗਾਂ ਕੀ ਫਿਊਚਰ ਚ ਆਊਗਾ, ਡਰਾਊਟ ਤੋਂ ਆਪਾਂ ਕਿਵੇਂ ਬਚ ਸਕਾਂਗੇ, ਇਸ ਵਿਸ਼ੇ ਤੇ ਵੀ ਗੱਲਬਾਤ ਹੋਊਗੀ ਜੀ। ਠੀਕ ਹੈ ਜੀ। ਸਿਗਮਾ, ਜਿਹੜੇ ਕਿ ਸਰੋਤੇ ਨਹੀਂ ਜਾਣਦੇ, ਇੱਕ ਸਟੇਟ ਦਾ ਬਿੱਲ ਸੀ, ਸਸਟੇਨੇਬਲ ਗਰਾਊਂਡ ਵਾਟਰ ਮੈਨੇਜਮੈਂਟ ਐਕਟ, ਉਹ ਪਾਸ ਹੋ ਗਿਆ ਸੀਗਾ, ਤੇ ਪਿਛਲੇ ਹਫ਼ਤੇ ਹੀ ਉਹਨਾਂ ਨੇ ਵੱਡਾ ਐਕਸ਼ਨ ਲਿਆ, ਜਿਹੜਾ ਟਲੇਰੀ ਕਾਉਂਟੀ ਨੂੰ ਪ੍ਰੋਬੇਸ਼ਨ ਚ ਪਾਤਾ ਜੀ, ਉੱਥੇ ਫੀਸਾਂ ਲੱਗਣ ਲੱਗ ਗਈਆਂ। ਹਾਂਜੀ। ਸੋ ਜਿਹੜਾ ਕਿ ਵਾਧਾ ਬਾਕੀ ਦੇ ਏਰੀਏ ਚ ਵੀ ਆਉਣਾ ਗਾ, ਉਸ ਵਿਸ਼ੇ ਤੇ ਗੱਲਬਾਤ ਹੋਊਗੀ। ਤੇ ਜਿਹੜੇ ਕਿ ਆਪਣੇ ਖੇਤੀਬਾੜੀ ਕਰਦੇ ਆਗੇ, ਉਹਨਾਂ ਕੋਲੇ ਪੈਸਟੀਸਾਈਡ ਦੇ ਪਰਮਿਟ ਆ, ਉਹਨਾਂ ਵਾਸਤੇ ਉਹਨਾਂ ਨੂੰ ਕਲਾਸ ਲਾਉਣੀ ਪੈਂਦੀ ਹੈਗੀ, ਉਹਦੇ 1.5 ਪੁਆਇੰਟ ਦੇ ਕ੍ਰੈਡਿਟ ਵੀ ਉੱਥੇ ਮਿਲਣਗੇ। ਇਸ ਤੋਂ ਇਲਾਵਾ ਜੀ ਉੱਥੇ ਬਹੁਤ ਸਾਰੇ ਵੈਂਡਰ, ਆਲਮੋਸਟ 100 ਪਲੱਸ ਵੈਂਡਰਾਂ ਨੇ ਉੱਥੇ ਆਉਣਾ ਜੀ, ਜਿਹਦੇ ਵਿੱਚ ਸਾਰੇ ਸਰਕਾਰੀ ਗਵਰਨਮੈਂਟ ਏਜੰਸੀਆਂ, ਡੀਲਰ ਟਰੈਕਟਰਾਂ ਦੇ, ਇਕੁਇਪਮੈਂਟ ਦੇ, ਨਰਸਰੀ ਦੇ, ਪੰਪਾਂ ਦੇ, ਇਰੀਗੇਸ਼ਨ ਦੇ ਸਪਲਾਇਰ, ਫਰਟੀਲਾਈਜ਼ਰ ਦੇ ਸਪਲਾਇਰ, ਬੇਸਿਕਲੀ ਇਹ ਸਾਰੀ ਹੋਗੀ ਵਨ ਸਟਾਪ ਸ਼ਾਪ। ਤੁਸੀਂ ਉੱਥੋਂ ਮਤਲਬ ਸਾਰਿਆਂ ਨਾਲ ਆਪਦਾ ਰਾਬਤਾ ਕਾਇਮ ਕਰ ਸਕੋਗੇ। ਜੀ ਜੀ।
ਜੀ ਪ੍ਰਵੀਨ ਜੀ, ਇਸ ਤੋਂ ਇਲਾਵਾ ਜਿਹੜੀ ਵੱਡੀ ਗੱਲ ਹੈ, ਇੱਥੇ $50,000 ਤੱਕ ਦੇ ਨਾਮ ਵੰਡੇ ਜਾਣੇ ਆ ਜੀ। ਠੀਕ ਹੈ ਇਹਦੀ ਐਂਟਰੀ ਟਿਕਟ ਕੋਈ ਨਹੀਂ ਗੀ। ਠੀਕ ਹੈ ਜਿਹੜਾ ਵੀ ਸਰੋਤਾ ਆਉਣਾ ਚਾਹੁੰਦਾ ਉਹ ਉੱਥੇ ਟਿਕਟ ਲੈ ਕੇ ਫ੍ਰੀ ਆਫ ਕਾਸਟ ਉਹ ਰੈਫਲ ਦੇ ਵਿੱਚ ਜਾ ਸਕਦਾ, ਜਿਹਦੇ ਵਿੱਚ ਪਲੇ ਸਟੇਸ਼ਨ ਹੋ ਗਏ, ਕੂਲਰ ਹੋ ਗਏ, ਖੇਤੀਬਾੜੀ ਵਾਸਤੇ ਛੋਟੇ-ਮੋਟੇ ਸੰਦ ਹੋ ਗਏ, ਇਰੀਗੇਸ਼ਨ ਸਿਸਟਮ ਦੀਆਂ ਇੰਸਪੈਕਸ਼ਨਾਂ ਹੋ ਗਈਆਂ, ਬੂਟੇ ਹੋ ਗਏ, ਪੀਜ਼ਾ ਕੂਪਨ ਹੋ ਗਏ ਤੇ ਪੰਪਾਂ ਦੀ ਇੰਸਪੈਕਸ਼ਨ ਹੋ ਗਈ ਤੇ ਇਦਾਂ ਦੇ ਹੋਰ ਕਾਫੀ ਕੁਛ, ਜਿਹੜਾ ਕਿ ਆਲਮੋਸਟ $50,000 ਤੱਕ ਦੀ ਜਿਹੜੀ ਰਸਾਇਣ ਦਾ ਉਹ ਫ੍ਰੀ ਆਫ ਕਾਸਟ ਉੱਤੇ ਰੈਫਲ ਦੇ ਵਿੱਚ ਵੰਡੀ ਜਾਣੀ ਹੈਗੀ। ਤੇ ਰੈਫਲ ਕੱਢੇ ਵੀ ਉਹਦੀ ਜਾਣਗੇ? ਹਾਂਜੀ, ਉੱਥੇ ਖੜੇ ਪੈਰੇ ਉੱਤੇ ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਰੈਫਲ ਕੱਢੇ ਜਾਂਦੇ ਆ ਜੀ। ਠੀਕ ਹੈ ਜੀ ਠੀਕ ਹੈ। ਤੇ ਰੈਫਲ ਪਾਉਣ ਵਾਸਤੇ ਕੋਈ ਵੀ ਪਾ ਸਕਦਾ? ਕੋਈ ਵੀ ਪਾ ਸਕਦਾ ਜੀ, ਕੋਈ ਕਾਸਟ ਨਹੀਂ ਹੈ ਜੀ, ਬਸ ਤੁਹਾਨੂੰ ਆਉਣਾ ਪੈਣਾ ਇਨ ਪਰਸਨ, ਮੇਲਾ ਅਟੈਂਡ ਕਰੋ ਤੇ ਰੈਫਲ 'ਚ ਜਾ ਸਕਦੇ ਤੁਸੀਂ। ਅੱਛਾ, ਜਿਵੇਂ ਤੁਸੀਂ ਕਿਹਾ ਸੀਗਾ ਵਿੱਚ ਇੱਕ ਸ਼ੋਅ ਸੀਗਾ, ਬਹੁਤ ਸੋਹਣਾ ਉਹ ਟੌਪਿਕ ਹੈ, ਐਡਰੈਸਿੰਗ ਕਲਾਈਮੇਟ ਚੇਂਜ ਐਂਡ ਗ੍ਰੈਂਟ ਅਪਰਚੁਨਿਟੀਜ਼, ਹਨਾ? ਹਾਂਜੀ, ਕਲਾਈਮੇਟ ਚੇਂਜ ਦੇ ਵਿੱਚ ਕੀ ਇਹ ਗੱਲਾਂ ਇਹ ਵੀ ਐਡਰੈਸ ਕੀਤੀਆਂ ਜਾਣਗੀਆਂ ਕਿ ਜਿਵੇਂ ਤਾਪਮਾਨ ਵੱਧ ਰਿਹਾ ਹੈ ਜਾਂ ਕਈ ਥਾਵਾਂ ਤੇ ਘਟ ਰਿਹਾ ਹੈ, ਜਾਂ ਉੱਥੇ ਹੁਣ ਜਿਹੜੀ ਫਸਲ ਉੱਥੇ ਸਰਵਾਈਵ ਨਹੀਂ ਕਰ ਰਹੀ, ਜਿਹੜਾ ਬਾਗ ਕੋਈ ਵੀ ਲਾ ਲਓ, ਤਾਂ ਉੱਥੇ ਉਹਦਾ ਅਲਟਰਨੇਟ ਕੀ ਹੋਵੇ, ਕੀ ਇਸ ਤਰ੍ਹਾਂ ਦੀਆਂ ਗੱਲਾਂ? ਦੇਖੋ ਜੀ, ਬਿਲਕੁਲ। ਮੈਂ ਇਸ ਤੋਂ ਪਹਿਲੇ ਇਸ ਸਟੈਪ ਤੇ ਪਹੁੰਚਾ, ਮੈਂ ਦੋ ਕੁ ਚੀਜ਼ਾਂ ਹੋਰ ਅਨਾਉਂਸ ਕਰਨੀਆਂ ਚਾਹੁੰਦਾ। ਇੱਥੇ ਬ੍ਰੇਕਫਾਸਟ ਤੇ ਲੰਚ ਵੀ ਪੱਗ ਵੱਲੋਂ ਜਾਂ ਜਿਹੜੇ ਸਾਡੇ ਹੈਗੇ ਵੈਂਡਰ, ਉਹ ਫ੍ਰੀ ਆਫ ਕਾਸਟ ਪ੍ਰੋਵਾਈਡ ਕੀਤਾ ਜਾਊਗਾ। ਠੀਕ ਹੈ ਜੀ। ਬੇਸਿਕਲੀ ਜਿੱਦਾਂ ਕਿ ਕਿਸਾਨੀ ਮੇਲਾ ਹੁੰਦਾ, ਉਸ ਦੀ ਰੂਪਰੇਖਾ ਆਪਾਂ ਇਹਨੂੰ ਦੇ ਰਹੇ ਹਾਂਗੇ। ਇਹ ਫਿਲਹਾਲ ਤੁਰੇ ਫਿਰੋ, ਗੱਲਾਂ ਬਾਤਾਂ ਕਰੋ ਮਸ਼ੀਨਾਂ ਵਾਲੇ, ਜਿੱਦਾਂ POU 'ਚ ਮੇਲਾ ਹੁੰਦਾਗਾ, ਉਸ ਟਾਈਪ ਦਾ ਇਹ ਮੇਲਾ। ਤੇ ਗੱਲਬਾਤ ਕਰੋ, ਖਾਓ ਪੀਓ, ਦੇਖੋ ਖੇਤੀ ਕਰਨੀ ਨਹੀਂ ਕਰਨੀ, ਆ ਕੇ ਇੱਕ ਵਾਰੀ ਐਕਸਪਲੋਰ ਕਰੋ। ਇਸ ਤੋਂ ਇਲਾਵਾ ਮੈਂ ਕੁਝ ਕੁ ਨਾਮ ਲੈਣਾ ਚਾਹੁੰਦਾ ਜਿਹੜੇ ਆ ਕਿ ਪਾਰਟਿਸਿਪੈਂਟ ਜਾਂ ਪਾਰਟਨਰ ਜਿਹੜੇ ਉਸ ਮੇਲੇ ਨੂੰ ਅਟੈਂਡ ਕਰਨਗੇ। ਠੀਕ ਹੈ ਜੀ। ਕੈਲੀਫੋਰਨੀਆ ਡਿਪਾਰਟਮੈਂਟ ਆਫ ਫੂਡ ਐਂਡ ਐਗਰੀਕਲਚਰ, ਡਿਪਾਰਟਮੈਂਟ ਆਫ ਵਾਟਰ ਰਿਸੋਰਸਿਸ, ਠੀਕ ਹੈ ਜੀ, ਤੇ ਜਿਹੜੀਆਂ ਲੋਕਲ GSA ਜਿਹੜੀਆਂ ਕਿ ਸਿਗਮਾ ਕਰਕੇ ਆਉਂਦੀਆਂ, UC ਐਕਸਟੈਂਸ਼ਨ, ਫ੍ਰੈਸਨੋ ਸਟੇਟ ਯੂਨੀਵਰਸਿਟੀ, CSU ਵਾਟਰ ਰਾਈਟਸ, ਫਾਰਮਜ਼ ਰਸ, ਆਲਮੰਡ ਬੋਰਡ, ਬਲੂ ਡਾਇਮੰਡ, ਅਮਰੀਕਨ ਪਿਸਟੈਸ਼ੀਓ ਗਰੋਵਰਸ, ਫ੍ਰੈਸਨੋ ਕਾਉਂਟੀ ਐਗ ਕਮਿਸ਼ਨਰ ਤੇ ਵੈਲੀ ਏਅਰ ਬੋਰਡ, NRCS 에ਅਰ ਪੋਲਿਊਸ਼ਨ ਡਿਸਟ੍ਰਿਕਟ। ਹਾਂਜੀ, ਬੇਸਿਕਲੀ ਜਿੱਦਾਂ ਤੁਸੀਂ ਕਲਾਈਮੇਟ ਚੇਂਜ ਦਾ ਕੁਐਸਚਨ ਪੁੱਛਿਆ ਸੀ ਕੀ ਹੋਊਗਾ, ਦੇਖੋ ਇਹਦਾ ਜਵਾਬ ਮੈਂ ਸਿੱਧਾ ਤਾਂ ਨਹੀਂ ਦੇ ਸਕਦਾ, ਬਟ ਉੱਥੇ ਜਿਹੜੇ ਯੂਨੀਵਰਸਿਟੀਆਂ ਦੇ ਨੁਮਾਇੰਦੇ ਐਕਸਪਰਟ ਹੋਣਗੇ, ਉਹਨਾਂ ਨਾਲ ਆਪਾਂ ਗੱਲਬਾਤ ਕਰਾ ਦਾਂਗੇ। ਇਸ ਤੋਂ ਇਲਾਵਾ ਉੱਥੇ, ਕਿਉਂਕਿ ਆਪਣਾ ਜਿਹੜਾ ਪੰਜਾਬੀ ਅਮਰੀਕਨ ਗਰੁੱਪ ਆ ਕਾਫੀ ਐਕਟਿਵ ਆ ਜੀ, ਇਸ ਕਰਕੇ ਉੱਥੇ ਕਾਫੀ ਨੁਮਾਇੰਦੇ ਪੋਲੀਟੀਸ਼ੀਅਨ ਵੀ ਪਹੁੰਚ ਰਹੇ ਆ ਉੱਥੇ। ਸੋ ਜੇ ਕੋਈ ਸਰੋਤੇ ਕਿਸੇ ਨਾਲ ਗੱਲਬਾਤ ਕਰਨੀ ਚਾਹੁੰਦੇ, ਉੱਥੇ ਵਧੀਆ ਮੌਕਾ ਹੋਊਗਾ, ਜਿੱਦਾਂ ਕਿ ਆਪਣੇ ਕਾਂਗਰਸਮੈਨ ਹੋ ਗਏ ਜਾਂ ਮੇਅਰ, ਸਿਟੀ ਕਾਉਂਸਲ ਤੇ ਸੈਨੇਟਰ ਵਗੈਰਾ, ਉਹਨਾਂ ਨੂੰ ਉੱਥੇ ਮਿਲਣ ਦਾ ਬਹੁਤ ਸੋਹਣਾ ਮੌਕਾ ਮਿਲੂਗਾ ਜੀ। ਠੀਕ ਹੈ ਜੀ। ਤੇ ਇਹ ਜਿਹੜਾ ਆਪਾਂ ਸੰਪਰਕ ਕਿਹਦੇ ਨਾਲ ਕਰ ਸਕਦੇ ਹਾਂ? ਦੇਖੋ ਜੀ, ਮੇਲੇ ਦੇ ਵਿੱਚ ਆਉਣ ਲਈ ਤਾਂ ਤੁਹਾਨੂੰ ਐਡਰੈਸ ਮੈਂ ਦੁਬਾਰਾ ਬੋਲ ਦਿੰਦਾ। ਮਈ 18, 2024 ਸਵੇਰੇ 8 ਵਜੇ ਤੋਂ ਲੈ ਕੇ 3 ਵਜੇ ਤੱਕ ਮੰਡੇਰਾ ਗੁਰਦੁਆਰਾ ਸਾਹਿਬ, 23249 ਐਵਨਿਊ 14, ਮੰਡੇਰਾ, ਕੈਲੀਫੋਰਨੀਆ। ਤੇ ਸ਼ਨੀਵਾਰ ਨੂੰ ਹੋ ਜਾਣਾ ਜੀ ਮੇਲਾ। ਤੇ ਜਿਹੜੇ ਆਪਣੇ ਮੁੱਖ ਜਿਹੜੇ ਇਹਦੇ ਕਰਤਾ ਧਰਤਾ ਮੇਲੇ ਦੇ ਉਹ ਹੈਗੇ ਜੀ ਅਮਰੀਕ ਸਿੰਘ ਬਸਰਾ ਜੀ। ਠੀਕ ਹੈ ਜੀ। ਇਹਨਾਂ ਦਾ ਫੋਨ ਨੰਬਰ ਹੈਗਾ 8314060393। ਅਗਲੇ ਹਨ ਜੀ ਪੱਗ ਦੇ ਪ੍ਰੈਜ਼ੀਡੈਂਟ ਅਰਸ਼ਦੀਪ ਸਿੰਘ, 5594516270। ਇਸ ਤੋਂ ਅਗਲੇ ਆਪਣੇ ਪੱਗ ਦੇ ਕਰਤਾ ਧਰਤਾ ਤੇ ਜਸਬੀਰ ਸਿੱਧੂ ਜੀ, 4084995535। ਇਸ ਤੋਂ ਅੱਗੇ ਜੀ ਕੇਵਲ ਬਾਸੀ ਜੀ, ਪੱਗ ਦੇ ਕਰਤਾ ਧਰਤਾ, 5593608134 ਜੀ। ਤੇ ਦੇਖੋ ਜੀ, ਮੇਲਾ ਦਾ ਜਿਹੜਾ ਸੱਦਾ ਹੈ ਸਾਰੇ ਸਰੋਤਿਆਂ ਨੂੰ, ਤੁਸੀਂ ਟਰੱਕਿੰਗ ਚ, ਸਟੋਰਾਂ ਚ, ਫਾਰਮਿੰਗ ਚ, ਤੇ ਪਲੀਜ਼ ਆਓ, ਅਟੈਂਡ ਕਰੋ, ਫ੍ਰੀ ਲੰਗਰ ਪ੍ਰਸ਼ਾਦੇ ਦਾ ਆਨੰਦ ਮਾਣੋ, ਵੈਂਡਰਸ ਨੂੰ ਮਿਲੋ, ਰੈਫਲ ਜਿੱਤੋ ਤੇ ਬਹੁਤ ਹੀ ਲੋੜਵੰਦ ਜਿਹੜੀ ਜਾਣਕਾਰੀ ਉਹ ਪ੍ਰਾਪਤ ਕਰੋ। ਜੀ। ਤੇ ਕਿਸਾਨਾਂ ਦੇ ਸਵਾਲ ਵੀ ਐਡਰੈਸ ਕੀਤੇ ਜਾਣਗੇ? ਬਿਲਕੁਲ ਜੀ। ਇਸ ਜਿਹੜਾ ਪ੍ਰੋਗਰਾਮ ਦੀ ਰੂਪਰੇਖਾ ਕੁਝ ਇਸ ਤਰ੍ਹਾਂ ਵੀ, ਪਹਿਲਾਂ ਜਿਹੜੇ ਮੇਨ ਨੁਮਾਇੰਦੇ ਉਹ ਸਪੀਚ ਦੇਣਗੇ, ਉਸ ਤੋਂ ਬਾਅਦ ਆਪਾਂ 3 ਰਾਊਂਡ ਟੇਬਲ ਡਿਸਕਸ਼ਨ ਰੱਖਣੀ ਆ। ਠੀਕ ਹੈ ਜੀ। ਇੱਕ ਦੇ ਵਿੱਚ ਜਿਵੇਂ ਸਾਡਾ ਮਹਿਕਮਾ ਹੋ ਗਿਆ NRCS ਏਅਰ ਬੋਰਡ ਦੇ ਜਿਹੜੇ ਕਿ ਸਰਕਾਰੀ ਮਹਿਕਮੇ, ਉਹਨਾਂ ਦਾ ਇੱਕ ਪੈਨਲ ਰੱਖਣਾ, ਜਿਹਦੇ ਵਿੱਚ ਕਿ ਕਿਸਾਨ ਸਿੱਧਾ ਕੁਐਸਚਨ ਪੁੱਛ ਕੇ ਆਪਦਾ ਜਵਾਬ ਲੈ ਸਕਦੇ ਆ। ਦੂਜਾ ਆ ਜਾਊਗਾ ਜੀ ਟੈਕਨੀਕਲ, ਜਿੱਦਾਂ ਕਿ ਫ੍ਰੈਸਨੋ ਸਟੇਟ ਹੋ ਗਈ, ਪਾਣੀ ਦੇ ਮਸਲੇ ਹੋ ਗਏ ਜਾਂ ਕ੍ਰੌਪ ਇਸ਼ੂਜ਼ ਆ ਗਏ, ਉਹਦਾ ਇੱਕ ਪੈਨਲ ਹੋਊਗਾ, ਉਹਦੇ 'ਚ ਵੀ ਕਿਸਾਨ ਆਪਦਾ ਸਿੱਧਾ ਸਵਾਲ ਪੁੱਛ ਕੇ ਆਪਦੇ ਆਨਸਰ ਲੈ ਸਕਦੇ। ਤੀਜਾ ਜਿਹੜਾ ਹੌਟ ਟਾਪਿਕ ਹੈਗਾ ਸਿਗਮਾ
ਤੇ ਪਾਣੀ ਦੇ ਆਪਣਾ ਡਰਾਊਟ ਇਸ਼ੂਜ਼ ਜਾਂ ਜਿਹੜੇ ਫੀਸਾਂ ਲੱਗ ਰਹੀਆਂ ਹਾਂਜੀ। ਉਹਨਾਂ ਦਾ ਨੁਮਾਇੰਦਾ ਵੀ ਉੱਥੇ ਆਉਣੇ ਆ ਜੀ ਵਾਟਰ ਬੋਰਡ ਵੱਲੋਂ। ਹੂੰ। ਉਹਨਾਂ ਨੂੰ ਕਿਸਾਨ ਆਪਣਾ ਸਿੱਧਾ ਕੁਐਸਚਨ ਪੁੱਛ ਸਕਦੇ ਹੈਗੇ। ਠੀਕ ਹੈ। ਇਹ ਵਨ ਔਨ ਬੇਸਿਕਲੀ ਜਿਹੜਾ ਹੋਊਗਾ ਇਹ ਰਾਊਂਡ ਟੇਬਲ ਡਿਸਕਸ਼ਨ ਦੇ ਵਿੱਚ ਸਵਾਲ ਜਵਾਬ ਦੀ ਤਰ੍ਹਾਂ ਚੱਲਣੀਆਂ ਵੀ ਕਿਸਾਨਾਂ ਦਾ ਕੁਐਸਚਨ ਪੁੱਛਣਗੇ ਤੇ ਉਹਦਾ ਜਵਾਬ ਉਹ ਖੜੇ ਪੈਰ ਉੱਤੇ ਆਪਾਂ ਨੂੰ ਮਿਲੂਗਾ। ਜੀ। ਜਦੋਂ ਲਾਸਟ ਟਾਈਮ ਅਸੀਂ ਗੱਲਬਾਤ ਕੀਤੀ ਸੀ ਜਸਬੀਰ ਸਿੱਧੂ ਜੀ ਤੇ ਅਰਸ਼ਦੀਪ ਸਿੰਘ ਜੀ ਆਏ ਸੀਗੇ ਹਾਂਜੀ। ਪ੍ਰੋਗਰਾਮ ਦੇ ਵਿੱਚ, ਉਹਨਾਂ ਨੇ ਵੀ ਕਿਹਾ ਸੀਗਾ ਕਿ ਪਿਛਲੀ ਵਾਰੀ ਸਵਾਲ ਜ਼ਿਆਦਾ ਨਹੀਂ ਐਡਰੈਸ ਹੋ ਸਕੇ ਕਿਸਾਨਾਂ ਦੇ, ਇਸ ਵਾਰੀ ਸਾਡੀ ਕੋਸ਼ਿਸ਼ ਇਹ ਹੋਊਗੀ ਕਿ ਵੱਧ ਤੋਂ ਵੱਧ ਸਵਾਲਾਂ ਨੂੰ ਐਡਰੈਸ ਕੀਤਾ ਜਾਵੇ। ਹਾਂਜੀ ਪ੍ਰਵੀਨ ਜੀ, ਜਿਹੜਾ ਆਪਣਾ ਪਿਛਲਾ ਮੰਡੇਰੇ ਮੇਲਾ ਹੋਇਆ ਸੀ ਉਹਦੇ ਚ ਮੈਂ ਵੀ ਐਜ਼ ਅ NRCS ਵੱਲੋਂ ਪਾਰਟਿਸਿਪੇਟ ਕੀਤਾ ਸੀਗਾ, ਬਟ ਉਹਦੇ ਚ ਇਸ਼ੂ ਸਾਨੂੰ ਇਹ ਆਇਆ ਸੀ ਜਿੱਦਾਂ ਕਿ ਵੈਂਡਰਸ ਜਿੱਥੇ ਸਾਡੇ ਬੂਥ ਲੱਗੇ ਸੀ ਉੱਥੇ ਤਾਂ ਤੁਸੀਂ ਗੱਲਬਾਤ ਕਰ ਸਕਦੇ ਸੀ, ਬਟ ਜਿਹੜੇ ਮੇਨ ਸਪੀਕਰ ਸੀਗੇ ਉਹਨਾਂ ਨੂੰ ਕੁਐਸਚਨ ਕਰਨ ਦਾ ਮੌਕਾ ਨਹੀਂ ਸਰੋਤਿਆਂ ਨੂੰ ਮਿਲਿਆ। ਠੀਕ ਹੈ ਜੀ। ਸੋ ਹੁਣ ਜਿਹੜਾ ਇਹਦਾ ਪ੍ਰੋਗਰਾਮ ਦਾ ਹਿਸਾਬ ਨਾਲ ਵੀ ਤੁਸੀਂ ਸਵਾਲ ਜਵਾਬ ਦੇ ਡਾਇਲੌਗ ਕਰ ਸਕਦੇ ਆ, ਆਪਦੇ ਇਸ਼ੂਜ਼ ਨੂੰ ਖੜੇ ਪੈਰ ਐਡਰੈਸ ਕਰ ਸਕੋਗੇ ਤੁਸੀਂ। ਤੇ ਜਿਹੜਾ ਤੁਸੀਂ ਵਿੱਚ ਰੀਜਨਲ ਕੰਜ਼ਰਵੇਸ਼ਨ ਪਾਰਟਨਰਸ਼ਿਪ ਪ੍ਰੋਗਰਾਮ ਦਾ ਤੁਸੀਂ ਜ਼ਿਕਰ ਕੀਤਾ, ਹਾਂਜੀ, ਇਹ ਵੀ ਜਿਵੇਂ ਮੇਲਾ ਵੀ USDA ਤੇ NRCS ਵਾਲੇ ਪੱਗ ਦੇ ਨਾਲ ਰਲ ਕੇ ਕਰਾ ਰਹੇ ਨੇ ਜਿਵੇਂ, ਤਾਂ ਇੱਥੇ ਵੀ ਉਹ ਜਾਣਕਾਰੀਆਂ ਜਿਵੇਂ ਆਪਾਂ ਪ੍ਰੋਗਰਾਮ ਦੇ ਪਹਿਲੇ ਹਿੱਸੇ ਦੇ ਵਿੱਚ ਦੱਸੀਆਂ ਉਹਨਾਂ ਦੇ ਬਾਰੇ ਹੋਰ ਡਿਟੇਲ ਦੇ ਨਾਲ ਜਾਂ ਜਿਹੜੇ ਸ਼ੰਕੇ ਸ਼ੁਬੇ ਰਹਿ ਗਏ ਉੱਥੇ ਡਿਸਕਸ ਕੀਤੇ ਜਾਣ। ਦੇਖੋ ਜੀ, ਪਹਿਲਾਂ ਤਾਂ ਮੈਂ ਪੰਜਾਬੀ ਅਮਰੀਕਨ ਗਰੋਜ਼ ਗਰੁੱਪ ਤੇ ਜਿਨ੍ਹਾਂ ਦਾ ਮੈਂ ਨਾਮ ਬੋਲਿਆ ਆਪਣੇ ਅਰਸ਼ਦੀਪ ਸਿੰਘ, ਜਸਬੀਰ ਸਿੱਧੂ, ਕੇਵਲ ਬਾਸੀ, ਅਮਰੀਕ ਬਸਰਾ ਤੇ ਹੋਰ ਵੀ ਜਿਹੜੇ ਵੀ ਸਾਡੇ ਡਾਇਰੈਕਟਰ ਆ ਜੁੜੇ ਹੋਏ ਆ, ਉਹਨਾਂ ਨੂੰ ਵਧਾਈ ਦੇਣਾ ਚਾਹੁੰਦਾ ਵੀ ਆਪਾਂ ਆਪਣੀ ਕਮਿਊਨਿਟੀ ਨੂੰ ਜਾਂ ਜਿਹੜੇ ਆਪਣੇ ਫਾਰਮਿੰਗ ਜਿਹੜੇ ਰੈਪਰੈਜ਼ੈਂਟ ਕਿੱਥੇ ਲੈ ਗਏ ਵੀ USDA ਵਰਗੀ ਬ੍ਰਾਂਚ ਇਸ ਪ੍ਰੋਗਰਾਮ ਨੂੰ ਸਪਾਂਸਰ ਕਰ ਰਹੀ ਹੈਗੀ। ਸੋ ਬਿਲਕੁਲ ਜਿਵੇਂ ਸਾਡੀ NRCS ਦਾ ਬੂਥ ਲੱਗਿਆ ਹੋਊਗਾ, ਸਾਰੇ 에ਅਰਬੋਰਡ ਸਟੇਟ ਦਾ, ਸਿਟੀ ਦਾ, ਕਾਉਂਟੀ ਦੇ ਵੱਖਰੇ ਵੱਖਰੇ ਟੇਬਲ ਲੱਗੇ ਹੋਣੇ ਆ ਜੀ, ਜਿੱਥੇ ਕਿ ਤੁਸੀਂ ਸਾਡੇ ਸਾਰੇ ਪ੍ਰੋਗਰਾਮ ਦੇ ਫਲਾਇਰ ਤੇ ਡੀਟੇਲਡ ਇਨਫੋਰਮੇਸ਼ਨ ਮਿਲੂਗੀ ਤੇ ਉੱਥੋਂ ਤੁਸੀਂ ਸਰੋਤੇ ਗੱਲਬਾਤ ਕਰਕੇ ਸ਼ੁਰੂ ਦੇ ਵਿੱਚ ਵੀ ਆਪਣਾ ਸਾਰੇ ਮਤਲਬ ਜੇ ਆਪਾਂ ਸੋਚਿਆ ਜਾ ਵੀ ਕੋਈ ਫਾਰਮਿੰਗ ਕਰਨਾ ਚਾਹੁੰਦਾ ਇਦੋਂ ਵਧੀਆ ਓਪਰਚੁਨਿਟੀ ਕੋਈ ਨਹੀਂ ਵੀ ਸਾਰਿਆਂ ਨੂੰ ਇੱਕੋ ਸਪੌਟ ਤੇ ਮਿਲ ਕੇ ਤੇ ਆਪਦੇ ਇਸ਼ੂਜ਼ ਐਡਰੈਸ ਕਰ ਸਕਦੇ। ਠੀਕ ਹੈ ਜੀ, ਠੀਕ ਹੈ। ਸੋ ਇਹ ਕਿਸਾਨਾਂ ਲਈ ਇੱਕ ਫੁੱਲ ਪੈਕੇਜ ਹੀ ਹੈ ਕਿ ਉੱਥੇ ਉਹਨਾਂ ਦੀ ਜਿੱਥੇ ਉਹਨਾਂ ਦੀ ਆਓ ਭਗਤ ਕੀਤੀ ਜਾਊਗੀ, ਉਹ ਪ੍ਰਸ਼ਾਦਾ ਛਕਣਗੇ, ਬ੍ਰੇਕਫਾਸਟ ਲੰਚ ਛਕਣਗੇ, ਉੱਥੇ ਆਪਦੀ ਨੌਲੇਜ ਦੇ ਵਿੱਚ ਵੀ ਉਹ ਵਾਧਾ ਕਰ ਸਕਣਗੇ। ਜਿਵੇਂ ਤੁਸੀਂ ਜ਼ਿਕਰ ਕੀਤਾ ਹੀ ਸੀਗਾ ਕਿ ਕੋਈ ਵੀ ਪਰਿਵਾਰ ਚਾਹੇ ਉਹ ਖੇਤੀਬਾੜੀ ਨਾਲ ਜ਼ਰੂਰੀ ਨਹੀਂ ਗਾ ਖੇਤੀ ਕਰਦਾ ਹੀ ਹੈ, ਚਾਹੇ ਉਹ ਖੇਤੀਬਾੜੀ ਨਾਲ ਵੈਸੇ ਵੀ ਸਿੱਧੇ ਜਾਂ ਸਿੱਧੇ ਤੌਰ ਤੇ ਉਹਦੀ ਕੋਈ ਸਰਵਿਸ ਨਾਲ ਜੁੜਿਆ ਹੋਇਆ ਹੈ ਜਾਂ ਉਹਦੇ ਕਿਸੇ ਹੋਰ ਤਰੀਕੇ ਨਾਲ ਜੁੜਿਆ ਹੋਇਆ, ਤਾਂ ਉਹ ਵੀ ਇੱਥੇ ਪਹੁੰਚ ਸਕਦੇ ਆ। ਦੇਖੋ ਜੀ, ਖੇਤੀ ਆਪਾਂ ਸਾਰੇ ਹੀ ਕਰਦੇ ਆ, ਦੇਖ ਲਓ ਭਾਈ ਕੋਈ ਲਾਰਜ ਸਕੇਲ ਦੇ ਕਰਦਾ, ਕੋਈ ਛੋਟੇ ਤੇ ਕੋਈ ਬੈਕਯਾਰਡ ਦੇ ਵਿੱਚ। ਹਾਂਜੀ। ਆਪਣੇ ਜਿਹੜੇ ਪਿੱਛੇ ਸਬਜ਼ੀਆਂ ਉਹਨਾਂ ਦੇ ਵੀ ਕੁਐਸਚਨ ਦੇ ਇਸ਼ੂਜ਼ ਕੁਛ ਹੱਦ ਤੱਕ ਸੇਮ ਆ, ਉਹਨਾਂ ਦੇ ਵੀ ਉੱਥੇ ਐਡਰੈਸ ਕਰ ਸਕਦੇ ਆ ਵੀ ਭਾਈ ਆਹ ਨਹੀਂ ਹੋ ਰਿਹਾ ਜਾਂ ਬੈਕਯਾਰਡ 'ਚ। ਬਟ ਜੇ ਤੁਸੀਂ ਖੇਤੀ ਨਹੀਂ ਵੀ ਕਰਦੇ, ਬਟ ਆਈ ਐਮ ਸ਼ੋਰ ਵੀ ਜਿਹੜੇ ਕਿ ਡਿਸੀਜਨਸ ਖੇਤੀ ਨਾਲ ਆਉਂਦੇ ਹੋ ਤੁਸੀਂ ਹਰ ਹਾਲਤ ਪ੍ਰਭਾਵਿਤ ਹੁੰਦੇ ਆ। ਕਨਵੀਨੀਅੰਸ ਸਟੋਰ, ਟਰੱਕਿੰਗ, ਪ੍ਰੋਡਿਊਸ ਦੇ ਇਸ਼ੂਜ਼ ਆ ਗਏ ਜਾਂ ਜੋ ਵੀ, ਇਸ ਜਿਹੜਾ ਮੇਲੇ ਤੇ ਆਪਾਂ ਨੂੰ ਮੌਕਾ ਮਿਲੂਗਾ ਵੀ ਜਿਹੜੇ ਵੀ ਕੋਈ ਪਾਲਿਸੀਜ਼ ਬਣਾਉਂਦੇ ਆ ਜਾਂ ਨਵੇਂ ਰੂਲ ਰੈਗੂਲੇਸ਼ਨ ਲੈ ਕੇ ਆਉਂਦੇ ਆਪਾਂ ਨੂੰ ਸਿੱਧਾ ਉਹਨਾਂ ਨੂੰ ਕੁਐਸਚਨ ਕਰਨ ਦਾ ਇਸ ਤੋਂ ਸੁਨਹਿਰੀ ਮੌਕਾ ਕੋਈ ਹੋਰ ਨਹੀਂ ਮਿਲ ਸਕਦਾ ਜੀ। ਜੀ ਬਿਲਕੁਲ। ਸੋ ਉੱਥੇ ਇਹ ਵੀ ਹੈ ਕਿ ਕਈ ਵਾਰੀ ਡਿਸਕਸ਼ਨ ਕਰਦਿਆਂ ਜਿਹੜਾ ਸਵਾਲ ਸਾਡੇ ਮਨ ਦੇ ਵਿੱਚ ਹੁੰਦਾ ਉਹਦਾ ਕਿਸੇ ਦੂਜੇ ਤੋਂ ਸਵਾਲ ਤੋਂ ਵੀ ਜਵਾਬ ਮਿਲ ਜਾਂਦਾ। ਕਈ ਵਾਰੀ ਆਪਣੇ ਗੱਲ ਕੋਈ ਔੜਦੀ ਨਹੀਂ, ਉੱਥੇ ਜਾ ਕੇ ਉਹ ਵੀ ਆ ਜਾਂਦੀ ਹੈ ਕਿ ਯਾਰ ਆਪਾਂ ਇਹ ਵੀ ਗੱਲ ਪੁੱਛਣੀ ਸੀ ਜਾਂ ਇਸ ਇਸ਼ੂ ਤੇ ਵੀ ਡਿਸਕਸ ਹੋਣੀ ਚਾਹੀਦੀ ਹੈ। ਸੋ ਕੁੱਲ ਮਿਲਾ ਕੇ ਆਪਾਂ ਇਹ ਕਹਿ ਸਕਦੇ ਹਾਂ ਦਇਆਦੀਪ ਸਿੰਘ ਜੀ ਕਿ ਜੇ ਆਪਾਂ ਇੱਥੇ ਕੈਲੀਫੋਰਨੀਆ ਦੀ ਫਾਰਮਿੰਗ ਦੇ ਵਿੱਚ ਇਕੱਲਾ ਇਹ ਨਹੀਂਗਾ ਕਿ ਆਹ ਇਸ਼ੂ ਤੇ ਐਡਰੈਸ ਹੋਣਾ, ਫਾਰਮਿੰਗ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਹਦੀਆਂ ਦਿੱਕਤਾਂ ਕੀ ਨੇ, ਇਹਨੂੰ ਚੈਲੰਜਸ ਕੀ ਨੇ, ਇਹਨੂੰ ਚੁਣੌਤੀਆਂ ਕੀ ਨੇ ਇਹਦੇ ਸਾਹਮਣੇ, ਸੋ ਉਹਨਾਂ ਸਾਰਿਆਂ ਤੇ ਵੀ ਡਿਟੇਲ ਡਿਸਕਸ਼ਨ ਹੋਣੀ ਹੈ। ਬਜਾਏ ਇਸ ਦੇ ਕਿ ਆਪਾਂ ਘਰੇ ਬਹਿ ਕੇ ਸੋਚੀ ਜਾਈਏ, ਘਰੇ ਬਹਿ ਕੇ ਪ੍ਰੋਬਲਮਸ ਨੂੰ ਕੈਲਕੂਲੇਟ ਕਰੀ ਜਾਈਏ, ਤਾਂ ਇਹਦਾ ਕੋਈ ਮੰਚ ਜਾਂ ਕੋਈ ਪਲੇਟਫਾਰਮ ਮਿਲਦਾ ਤਾਂ ਉਹਦਾ ਲਾਹਾ ਲਿਆ ਜਾਣਾ ਚਾਹੀਦਾ। ਜੀ ਪ੍ਰਵੀਨ ਜੀ, ਜੇ ਆਪਾਂ ਜਿਹੜੇ ਹਿਸਾਬ ਨਾਲ ਖੇਤੀ ਦੇ ਹਾਲਾਤ ਚੱਲ ਰਹੇ ਆ, ਪ੍ਰਾਈਸ ਹੈ ਨਹੀਂ ਗੀ, ਕਾਸਟ ਇਨਪੁਟ ਕਾਸਟ ਬਹੁਤ ਜ਼ਿਆਦਾ ਵੱਧ ਰਹੀਆਂ ਤੇ ਫੈਮਿਲੀ ਫਾਰਮਰਸ ਨੇ ਸਰਵਾਈਵ ਨਹੀਂ ਕਰਨਾ ਜ਼ਿਆਦਾ ਟਾਈਮ। ਸੋ ਇਸ ਤੋਂ ਇਲਾਵਾ ਟੂ ਲੇਟ ਹੋ ਜੇ ਹੁਣ ਆਪਣੇ ਕੋਲ ਸੁਨਹਿਰੀ ਮੌਕਾ, ਜਿਹੜੇ ਪਾਲਿਸੀ ਮੇਕਰਸ ਆ ਜਾਂ ਜਿਹੜੇ ਵੀ ਨੁਮਾਇੰਦੇ ਆ ਉਹਨਾਂ ਨੂੰ ਆਪਾਂ ਇਸ਼ੂਜ਼ ਐਡਰੈਸ ਕਰਕੇ ਤੇ ਕੋਈ ਆਪਾਂ ਕੋਈ ਸੋਲੂਸ਼ਨ ਲੱਭਣ ਦੀ ਕੋਈ ਇਸ ਪਾਸੇ ਚੱਲੀਏ ਰੈਦਰ ਦੈਨ ਵੀ ਟੂ ਲੇਟ ਹੋ ਜੇ। ਹੁਣ ਆਪਣੇ ਕੋਲ ਸੁਨਹਿਰੀ ਮੌਕਾ ਵੀ ਆਪਾਂ ਨੂੰ ਇਕਾਗਰ ਹੋਣ ਦਾ, ਇਕੱਠੇ ਹੋਣ ਦਾ ਤੇ ਆਪਣੀ ਆਵਾਜ਼ ਬੁਲੰਦ ਕਰਨ ਦਾ। ਤੇ ਐਕਸਪਰਟਸ ਦੇ ਜਿਹੜੇ ਭਾਸ਼ਣ ਵੀ ਹੋਣਗੇ, ਸਪੀਚਾਂ ਵੀ ਹੋਣਗੀਆਂ, ਉਸ ਤੋਂ ਬਾਅਦ ਕਿਸਾਨ ਆਪਣੇ ਸਵਾਲ ਰੱਖ ਸਕਣ। ਹਾਂਜੀ, ਪਹਿਲਾ ਸਪੀਚ ਤੇ ਇੰਟਰੋਡਕਸ਼ਨ ਹੋਊਗੀ, ਉਸ ਤੋਂ ਬਾਅਦ ਚੋਂ 3 ਵੱਖਰੇ ਪੈਨਲ ਹੋਣਗੇ ਜਿਹਦੇ ਵਿੱਚ ਵੀ ਡਿਸਕਸ਼ਨ ਹੋਊਗੀ। ਉਸ ਤੋਂ ਬਾਅਦ ਫਿਰ ਸਪੀਚ ਤੇ ਉਸ ਤੋਂ ਬਾਅਦ ਚੋਂ ਸਰੋਤਿਆਂ ਨੂੰ ਤੁਰਨ ਫਿਰਨ ਦਾ ਟਾਈਮ ਵੀ ਮਿਲੂਗਾ ਤਾਂ ਕਿ ਵੈਂਡਰਸ ਨਾਲ ਆਪਣੀ ਗੱਲਬਾਤ ਕਰਕੇ ਤੇ ਆਪਣਾ ਇਨਫੋਰਮੇਸ਼ਨ ਐਕਸਚੇਂਜ ਕਰ ਸਕਣ। ਠੀਕ ਹੈ ਜੀ। ਕਈ ਵਾਰੀ ਇਹ ਵੀ ਸੋਚ ਲੈਂਦਾ ਨਾ ਬੰਦਾ
ਦయాਦੀਪ ਸਿੰਘ ਜੀ ਕਿ ਯਾਰ ਮੇਰਾ ਫਾਰਮ ਵੀ ਠੀਕ ਹੈ, ਮੈਨੂੰ ਫਾਈਨੈਂਸ਼ੀਅਲੀ ਵੀ ਚਲੋ ਠੀਕ ਹੈ, ਟਾਈਮ ਪਾਸ ਹੋਈ ਜਾਂਦਾ ਜਾਂ ਜੋ ਵੀ ਹੈ, ਤੇ ਮੈਂ ਉੱਥੇ ਕੀ ਕਰਨ ਜਾਣਾ। ਪਰ ਉਹਦੇ ਇੰਟਰਸਟ ਵਾਸਤੇ, ਉਹਦੀਆਂ ਚੀਜ਼ਾਂ ਜਾਣਨ ਵਾਸਤੇ ਵੀ ਕੁਛ ਸਾਂਝਾ ਕਰਨਾ ਚਾਹੁੰਦੇ ਹੋ ਕਿ ਹਰ ਇੱਕ ਬੰਦਾ ਪਹੁੰਚ ਸਕੇ ਉੱਥੇ? ਦੇਖੋ ਜੀ, ਜੇ ਤੁਹਾਡਾ ਖੇਤ, ਪਹਿਲੀ ਗੱਲ ਮੈਨੂੰ ਨਹੀਂ ਲੱਗਦਾ ਇਹੋ ਜਿਹਾ ਕੋਈ ਫਾਰਮਰ ਹੋਊਗਾ ਅੱਜ ਦੀ ਤਰੀਕ 'ਚ ਜਿਹੜਾ ਕੈਲੀਫੋਰਨੀਆ 'ਚ ਜਿਹਦੀ ਹਾਂ ਖੇਤੀ ਸੋਹਣੀ ਚੱਲ ਰਹੀ ਹੋਊਗੀ। ਠੀਕ ਆ, ਤੁਸੀਂ ਜੀ ਬਹੁਤ ਜੀ ਸੋਹਣੇ ਸੁਚੱਜੇ ਢੰਗ ਨਾਲ ਖੇਤੀ ਕਰਦੇ ਹੋਵੋਗੇ, ਹਾਂਜੀ ਪਰ ਜੇ ਤੁਹਾਨੂੰ ਕੱਲ ਨੂੰ ਉਹਨਾਂ ਨੇ ਕਹਿ ਦਿੱਤਾ ਭਾਈ ਤੁਸੀਂ ਪਾਣੀ ਨਹੀਂ ਕੱਢ ਸਕਦੇ, ਇੰਨਾ ਲਿਮਟ ਆ, $700 ਏਕੜ ਦਾ ਤੁਹਾਨੂੰ ਖਰਚਾ ਪੈ ਜਾਣਾ ਪਾਣੀ ਕੱਢਣ ਦਾ, ਫਿਰ ਖੇਤੀ ਕਿੱਥੇ ਜਾਊਗੀ। ਹਾਲ ਦੀ ਘੜੀ ਸੋਹਣਾ ਚੱਲ ਜੀ ਰਿਹਾ, ਬਟ ਇਹਦੀ ਕੀ ਗਰੰਟੀ ਹੈ ਵੀ ਅੱਗੇ ਸੋਹਣਾ ਚੱਲੂ। ਸੋ ਜਿਹੜਾ ਵਾਟਰ ਇਸ਼ੂ, ਜੀ ਡਰਾਊਟ, ਸਿਗਮਾ, ਹੂੰ ਆਰਟਿਲਰੀ ਕਾਉਂਟੀ ਜਿਹੜੀ ਪ੍ਰੋਬੇਸ਼ਨ ਤੇ ਗਿਆ, ਇਹ ਕਾਫੀ ਮਤਲਬ ਵੀ ਇਸ਼ੂਜ਼ ਆ ਜਿਹੜੇ ਆਪਾਂ ਨੂੰ ਸਾਰਿਆਂ ਨੂੰ ਫੇਸ ਕਰਨੇ ਪੈਣੇ ਆਗੇ। ਜੀ 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 ਤੇ ਇਸ ਲਈ ਮੈਨੂੰ ਨਹੀਂ ਲੱਗਦਾ ਕੋਈ ਇਦਾਂ ਦਾ ਹੋਊਗਾ ਜਿਹਦਾ ਵੀ ਇੰਨਾ ਕਿ ਡਿਸਪਾਈਟ ਵੀ ਜਿਹੜੀ ਫਾਰਮਿੰਗ ਪ੍ਰੈਕਟਿਸਿਸ ਸੋਹਣੀ ਕਰ ਰਿਹਾ, ਬਟ ਲਾਹੇਵੰਦ ਨਹੀਂ ਹੋਣਾ ਜੀ ਅੱਜ ਦੀ ਮਾਰਕੀਟ ਦੇ ਵਿੱਚ। ਜੀ ਜੀ। ਤੇ ਇਹਦੇ ਨਾਲ ਨਾਲ NRCS ਦੇ ਨਾਲ ਜਦੋਂ ਪੱਗ ਨੇ ਗੱਲ ਕੀਤੀ ਜਾਂ ਹੋਰ ਜਿਹੜੇ ਕਿਸਾਨ ਭਰਾ ਨੇ, ਹਾਂਜੀ ਜਿਵੇਂ ਹੁਣ ਇਹਨਾਂ ਵੱਲੋਂ ਸਪਾਂਸਰ ਕੀਤਾ ਗਿਆ ਤੁਸੀਂ ਕਹਿੰਦੇ ਹੋ ਹਨਾ, ਹਾਂਜੀ ਜਿਵੇਂ ਆਪਾਂ ਇਸ ਮੰਚ ਦੀ ਗੱਲ ਕਰ ਰਹੇ ਹਾਂ ਕਿ ਜੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਕੱਠੇ ਹੁੰਨੇ ਆ, ਇਹਨਾਂ ਦਾ ਸਾਰਿਆਂ ਨੂੰ ਚੀਜ਼ਾਂ ਨੂੰ ਬੈਨੀਫਿਟ ਮਿਲੂਗਾ ਸਾਰਿਆਂ ਨੂੰ ਹੀ ਵੱਖ-ਵੱਖ ਰੂਪ ਦੇ ਵਿੱਚ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਦੂਜੇ ਕੋਈ ਮਹਿਕਮਿਆਂ ਤੋਂ ਵੀ ਆਸ ਉਮੀਦ ਹੈ ਕਿ ਉਹ ਵੀ ਇਸ ਤਰ੍ਹਾਂ ਸਪਾਂਸਰ ਕਰ ਸਕਦੇ ਨੇ? ਦੇਖੋ ਜੀ, ਦੇਖੋ ਇਹ ਚੀਜ਼ ਆਲਰੇਡੀ ਹੋ ਰਹੀ ਆ। ਸੋ ਜਿਹੜੀ ਪੱਗ ਦੀ ਖੁਸ਼ਕਿਸਮਤੀ ਕਹਿ ਲਓ ਜਾਂ ਹਾਰਡ ਵਰਕ ਦਾ ਨਤੀਜਾ ਨਿਕਲਿਆ ਵੀ ਆਪਾਂ ਨੂੰ ਫੈਡਰਲ ਲੈਵਲ ਤੋਂ ਲੈ ਕੇ ਸਟੇਟ, ਕਾਉਂਟੀ, ਸਿਟੀ ਲੈਵਲ ਤੱਕ ਸਾਰੇ ਰੈਕੋਗਨਾਈਜ਼ ਕਰਨ ਲੱਗੇ ਪੰਜਾਬੀ ਅਮਰੀਕਨ ਗਰੁੱਪ ਨੂੰ। ਠੀਕ ਹੈ ਜੀ। ਅਰਸ਼ਦੀਪ ਸਿੰਘ ਜਿਹੜੇ ਪੱਗ ਦੇ ਪ੍ਰੈਜ਼ੀਡੈਂਟ ਆ, ਖੁਦ CDFA ਜਿਹੜਾ ਸਟੇਟ ਦਾ ਮਹਿਕਮਾ ਉਹਦੇ ਨਾਲ ਕੰਮ ਕਰਦੇ ਆ ਜੀ। ਸੋ ਬਹੁਤ ਜਲਦੀ ਹੋਣ ਜਾਣਾ ਵੀ ਜਿਹੜੇ ਬਾਕੀ ਦੇ ਮਹਿਕਮੇ ਆਪਾਂ ਨੂੰ ਇਦਾਂ ਹੀ ਰੈਕਗਨਾਈਜ਼ ਕਰਨਗੇ ਤੇ ਇਦਾਂ ਹੀ ਆਪਾਂ ਇਹਨਾਂ ਨਾਲ ਰਾਬਤਾ ਇਦਾਂ ਹੀ ਕਾਇਮ ਰੱਖਾਂਗੇ ਜੀ। ਜੀ ਜੀ ਜੀ। ਸੋ ਇੱਕ ਵਾਰ ਫਿਰ ਤੋਂ ਤੁਸੀਂ ਜਿਹੜੇ ਸੱਜਣ ਜਿਹੜੇ ਜਾਂ ਪਹੁੰਚ ਰਹੇ ਨੇ, ਐਕਸਪਰਟ ਜਾਂ ਜਿਹੜੇ ਮਹਿਕਮੇ ਪਹੁੰਚ ਰਹੇ ਨੇ, ਉਹਨਾਂ ਬਾਰੇ ਜੇ ਦੁਬਾਰਾ ਤੋਂ ਸਾਨੂੰ ਦੱਸ ਸਕੋ। ਹਾਂਜੀ ਪ੍ਰਵੀਨ ਜੀ, ਜਿਹੜਾ ਫੈਡਰਲ ਦੇ ਮਹਿਕਮੇ ਹੋ ਗਏ ਜਿਵੇਂ USDA ਹੋ ਗਏ, NRCS ਹੋ ਗਿਆ, ਫਾਰਮ ਸਰਵਿਸ ਏਜੰਸੀ ਹੋ ਗਿਆ, ਹਾਂਜੀ, ਰੂਰਲ ਡਿਵੈਲਪਮੈਂਟ ਹੋ ਗਿਆ, ਇਸ ਤੋਂ ਇਲਾਵਾ CDFA ਹੋ ਗਿਆ, ਐਗ ਕਮਿਸ਼ਨਰ ਹੋ ਗਿਆ, 에ਅਰ ਬੋਰਡ ਹੋ ਗਿਆ, ਡਿਪਾਰਟਮੈਂਟ ਆਫ ਵਾਟਰ ਰਿਸੋਰਸਿਸ ਹੋ ਗਏ, ਇਰੀਗੇਸ਼ਨ ਡਿਸਟ੍ਰਿਕਟ ਹੋ ਗਏ, ਟਰੈਕਟਰਾਂ ਦੇ ਡੀਲਰ, ਫਰਟੀਲਾਈਜ਼ਰ ਦੇ ਡੀਲਰ, ਡ੍ਰਿਪ ਸਿਸਟਮ ਦੇ ਡੀਲਰ, ਨਰਸਰੀਆਂ, ਤੇ ਜਿੱਦਾਂ ਪਰਮਿਟ ਲੈਣੇ ਐਗ ਕਮਿਸ਼ਨਰ, ਇਸ ਤੋਂ ਇਲਾਵਾ ਯੂਨੀਵਰਸਿਟੀ ਆ ਗਈਆਂ ਫਰੈਜ਼ਨੋ ਸਟੇਟ ਵੱਲੋਂ, CSU ਚੀਕੋ ਤੋਂ ਮਤਲਬ ਵੀ ਨੁਮਾਇੰਦੇ ਪਹੁੰਚ ਰਹੇ ਆ ਜੀ ਇੱਥੇ। ਜੀ ਜੀ ਜੀ। ਸੋ ਸਾਰਿਆਂ ਲਈ ਸਵਾਲਾਂ ਦਾ ਜਿਹੜਾ ਸਮਾਂ ਉਹ, ਕਿਉਂਕਿ ਪਿਛਲੀ ਵਾਰੀ ਵੀ ਆਪਾਂ ਕੁਝ ਜਿਹੜੇ ਕਿਸਾਨ ਭਰਾ ਉਹਨਾਂ ਦੇ ਸਵਾਲ ਰਹਿ ਗਏ ਸੀਗੇ, ਇਸ ਵਾਰੀ ਕੋਸ਼ਿਸ਼ ਇਹੀ ਹੈ ਕਿ ਸਾਰਿਆਂ ਦੇ ਸਵਾਲਾਂ ਤੇ ਜਿਹੜੀ ਚਰਚਾ ਹੈ ਜਾਂ ਐਕਸਪਰਟਸ ਜਿਹੜੇ ਨੇ ਉਹ ਆਪਣੇ ਜਵਾਬ ਦੇ ਸਕਣ। ਬਿਲਕੁਲ ਜੀ। ਜੀ ਜੀ। ਸੋ ਮੇਲਾ ਜਿਹੜਾ ਜੀ ਉਹ ਹੋਣ ਜਾ ਰਿਹਾ 18 ਮਈ ਨੂੰ, ਪੱਗ ਆਰਗੇਨਾਈਜੇਸ਼ਨ ਸਹਿਯੋਗ ਜਿਹੜਾ ਹੈਗਾ ਉਹ USDA NRCS ਦੇ ਸਹਿਯੋਗ ਦੇ ਨਾਲ ਕਰਵਾਉਣ ਜਾ ਰਿਹਾ, ਜਿਵੇਂ ਕਿ ਇਹਨਾਂ ਨੇ ਦੱਸਿਆ ਹੀ ਹੈ, ਮਡੇਰਾ ਗੁਰਦੁਆਰਾ ਸਾਹਿਬ ਦੇ ਵਿੱਚ ਹੋਣ ਜਾ ਰਿਹਾ। ਤੁਹਾਨੂੰ ਸਾਰਿਆਂ ਨੂੰ, ਚਾਹੇ ਤੁਸੀਂ ਕਿਸਾਨੀ ਨਾਲ ਜੁੜੇ ਹੋ, ਚਾਹੇ ਕਿਸਾਨੀ ਕਰਦੇ ਹੋ ਜਾਂ ਕਿਸਾਨੀ ਦੇ ਨਾਲ ਸਿੱਧੇ ਜਾਂ ਸਿੱਧੇ ਤੌਰ ਤੇ ਉਹਦੀਆਂ ਸਰਵਿਸਿਜ਼ ਦੇ ਨਾਲ ਜੁੜੇ ਹੋ, ਤਾਂ ਤੁਹਾਨੂੰ ਉਹ ਮੇਲੇ ਦੇ ਵਿੱਚ ਜ਼ਰੂਰ ਪਹੁੰਚ ਕੇ ਆਪਣੇ ਜਿਹੜੇ ਸਵਾਲ ਨੇ ਉਹਨਾਂ ਨੂੰ ਪੁੱਛਣਾ ਚਾਹੀਦਾ, ਐਕਸਪਰਟਸ ਦੇ ਨਾਲ ਡਿਸਕਸ਼ਨ ਹੋਣੀ ਚਾਹੀਦੀ ਹੈ। ਤੇ ਇੱਕ ਹੋਰ ਚੀਜ਼ ਕਿ ਜਿਵੇਂ ਹੁਣ ਪਹਿਲਾਂ ਮੁਲਤਵੀ ਹੋ ਗਿਆ ਸੀ ਜਿਸ ਦਿਨ ਸ਼ਾਇਦ ਮੀਂਹ ਪੈਣਾ ਸੀ, ਉਹਦੇ ਨਾਲ ਕੋਈ ਕਿਸਾਨ ਭਰਾਵਾਂ ਦੇ ਫੀਡਬੈਕ ਦੇ ਵਿੱਚ ਕੋਈ ਨੈਗੇਟਿਵਿਟੀ ਆਈ ਹੋਵੇ ਜਾਂ ਉਹਨਾਂ ਨੇ ਇਸ ਗੱਲ ਦਾ ਗਿਲਾ ਕੀਤਾ ਹੋਵੇ ਕਿ ਤੁਸੀਂ ਭਾਈ ਮੁਲਤਵੀ ਕਾਹਤੋਂ ਕੀਤਾ, ਇਸ ਤੋਂ ਤਿਆਰੀਆਂ ਕੀਤੀਆਂ ਸੀ? ਬਿਲਕੁਲ ਜੀ, ਸਾਨੂੰ ਜਿਹੜਾ ਮੁਲਤਵੀ ਕਰਨਾ ਇਹ ਇੰਨਾ ਸੌਖਾ ਡਿਸੀਜਨ ਨਹੀਂ ਸੀਗਾ। ਹਾਂਜੀ, ਇਹਨਾਂ ਚੋਂ ਵੀ ਆਪਾਂ ਕਿਸਾਨਾਂ ਦੀ ਫੀਡਬੈਕ ਲੈ ਕੇ ਹੀ ਆਪਾਂ ਕੀਤਾ, ਇਹਨੂੰ ਪੋਸਟਪੋਨ ਕੀਤਾ ਸੀਗਾ, ਕਿਉਂਕਿ ਕੁਝ ਕੁ ਦਿਨ ਪਹਿਲਾਂ ਸਟਾਰਮ ਦੇ ਜਿਹੜੇ ਚਾਂਸ ਆ ਉਹ ਬਹੁਤ ਜ਼ਿਆਦਾ ਦਿਖਾ ਰਿਹਾ ਸੀਗਾ, ਤੇ ਉਸ ਤੋਂ ਬਾਅਦ ਚ ਮੀਂਹ ਆਇਆ ਵੀ ਕਾਫੀ ਜ਼ੋਰਦਾਰ ਜੀ, ਜਿਹਦੇ ਨਾਲ ਕਿ ਕਿਉਂਕਿ ਉੱਥੇ ਵੈਂਡਰਸ ਨੇ ਆਉਣਾ, ਇਕਵਿਪਮੈਂਟ ਲੈ ਕੇ ਆਉਣੀ, ਟੈਂਟ ਲਾਉਣੇ, ਉਹ ਸਾਰੇ ਨੂੰ ਮੀਂਹ ਦੇ ਵਿੱਚ ਮੂਵ ਅਰਾਊਂਡ ਕਰਨਾ ਬਹੁਤ ਔਖਾ ਹੋ ਜਾਣਾ ਸੀਗਾ, ਤੇ ਇਸ ਕਰਕੇ ਮਜਬੂਰਨ ਉਹਨੂੰ ਪਿੱਛੇ ਪੁਸ਼ ਕਰਨਾ ਪਿਆ। ਬਟ ਹੁਣ ਇੱਕ ਵਧੀਆ ਮੌਕਾ, ਮੌਸਮ ਸੋਹਣਾ ਹੋਊਗਾ ਤੇ ਮਹਿਕਮੇ ਸਾਰੇ ਆ ਰਹੇ ਆ, ਤੇ ਜੇ ਤੁਸੀਂ ਖੇਤੀ ਨਹੀਂ ਵੀ ਕਰਦੇ, ਉਦਾਂ ਹੀ ਘੁੰਮਣ ਫਿਰਨ ਆਉਣਾ ਚਾਹੁੰਦੇ ਆ ਵੀਕਐਂਡ ਤੇ, ਤਾਂ ਵੀ ਖਾਣ ਪੀਣ, ਤੁਰਨ ਫਿਰਨ ਨੂੰ, ਦੇਖਣ ਨੂੰ ਬਹੁਤ ਸੋਹਣਾ ਮੌਕਾ ਮਿਲੂਗਾ ਜੀ। ਜੀ ਜੀ। ਤੇ ਜਦੋਂ ਆਪਾਂ ਕੋਈ ਪ੍ਰੋਗਰਾਮ ਹੋ ਹਟਦਾ, ਆਪਾਂ ਉਹਨੂੰ ਐਨਾਲਿਸਿਸ ਕਰਦੇ ਹਾਂ, ਉਹਨੂੰ ਪੜਚੋਲ ਕਰਦੇ ਹਾਂ ਕਿ ਕਮੀ ਕਿੱਥੇ ਰਹਿ ਗਈ। ਜਿਹੜੀਆਂ ਪਿਛਲੀ ਵਾਰੀ ਤੁਸੀਂ ਕੁਝ ਕਮੀਆਂ ਕੱਢੀਆਂ ਹੋਣਗੀਆਂ, ਜ਼ਾਹਰ ਜੀ ਗੱਲ, ਇਸ ਵਾਰੀ ਉਹਨਾਂ ਨੂੰ ਦੂਰ ਕਰਨ ਦੀ ਵੀ ਕੋਸ਼ਿਸ਼ ਹੋਊਗੀ। ਹਾਂਜੀ ਪ੍ਰਵੀਨ ਜੀ, ਜਦੋਂ ਆਪਾਂ ਇਹ ਕਾਫੀ ਸਾਲਾਂ ਤੋਂ ਹੌਲੀ ਹੌਲੀ ਇਹਨੂੰ ਅੱਗੇ ਵਧਦੇ ਆ ਰਹੇ ਹਾਂ, ਇਸ਼ੂਜ਼ ਆ ਰਹੇ ਸੀਗੇ, ਕਿਉਂਕਿ ਪਹਿਲਾਂ ਸ਼ੁਰੂ ਚੋਂ ਕੋਈ
ਏਜੰਸੀਜ਼ ਥੋੜ੍ਹੀਆਂ ਆਉਂਦੀਆਂ ਸੀ, ਨੁਮਾਇੰਦੇ ਹਾਂਜੀ। ਥੋੜ੍ਹੇ ਆਉਂਦੇ ਸੀ। ਹੂੰ, ਪ੍ਰੈਸ਼ਰ ਇੰਨਾ ਬਿਲਡਅਪ ਹੋਇਆ ਕਿ ਸਾਰਿਆਂ ਨੂੰ ਹੁਣ ਆਪਾਂ ਮਜਬੂਰਨ ਕਰ ਲਿਆ ਵੀ ਆਉਣਾ ਪੈਣਾ ਜੀ, ਵੀ ਹੂੰ, ਆਪਣੀ ਰੈਪ੍ਰਜੈਂਟੇਸ਼ਨ ਇੰਨੀ ਵੱਧ ਰਹੀ ਆ। ਹੂੰ, ਤੇ ਇਸ਼ੂਜ਼ ਬੋਲਣ ਦਾ ਇਸ਼ੂ ਆ ਰਿਹਾ ਸੀ ਵੀ ਸਾਨੂੰ ਸੁਣਾਈ ਨਹੀਂ ਦਿੰਦਾ, ਸੋ ਕਿ ਵਧੀਆ ਸਾਊਂਡ ਸਿਸਟਮ, ਪ੍ਰੋਪਰ ਸਟੇਜ ਦੀ ਸੈਟਅਪ ਆ ਗਈ। ਹੂੰ, ਧੁੱਪ ਦਾ ਇਸ਼ੂ ਆਇਆ ਸੀ ਵਿੱਚ ਜੇ, ਤੇ ਹੁਣ ਵਧੀਆ ਟੈਂਟ ਦਾ ਪ੍ਰਬੰਧ ਹੋਊਗਾ ਜੀ ਉੱਥੇ। ਠੀਕ ਹੈ। ਫੂਡ ਦਾ ਇਸ਼ੂ ਆਇਆ ਸੀਗਾ ਵੀ ਲੋਕ ਆ ਜਾਂਦੇ ਆ ਤੇ ਖਾਣ ਨੂੰ ਨਹੀਂ ਮਿਲਦਾ, ਸੋ ਤੇ ਲੰਗਰ ਪ੍ਰਸ਼ਾਦਾ ਲਗਭਗ 10 ਜਾਂ 12 ਵੈਂਡਰਸ ਆਪਦਾ ਫੂਡ ਦੀ ਸਟਾਲਾਂ ਲੈ ਕੇ ਆ ਰਹੇ ਆ, ਗੰਨੇ ਦਾ ਜੂਸ ਵਗੈਰਾ ਵਗੈਰਾ, ਜੋ ਵੀ ਫ੍ਰੀ ਆਫ ਕਾਸਟ ਹੈ ਜੀ ਲੰਗਰ 'ਚ ਹੀ। ਹੂੰ। ਤੇ ਇਦਾਂ ਦੇ ਇਸ਼ੂਜ਼ ਆ ਰਹੇ ਸੀਗੇ। ਆਪਾਂ ਇੱਕ ਪਲੱਸ ਜਿਹੜਾ ਸਭ ਕਰਕੇ ਤੋਂ ਵੱਡਾ ਆਕਰਸ਼ਣ ਆ $50,000 ਵਾਲਾ ਜਿਹੜਾ ਇਨਾਮ ਵਾਲਾ ਰੈਫਲ ਜਿਹੜੇ ਕੱਢੇ ਜਾਣਗੇ। ਹਾਂਜੀ, ਰੈਫਲ ਦੇ ਵਿੱਚ ਗੇਮਾਂ, ਹਾਂ, ਪਲੇ ਸਟੇਸ਼ਨ, ਤਾਂ ਹਾਂ, ਕਿ ਜਿਹੜੀ ਕਿ ਆਪਾਂ ਆਉਣ ਵਾਲੀ ਪੀੜ੍ਹੀ ਨੂੰ ਇਹਦੇ ਵਿੱਚ ਥੋੜ੍ਹਾ ਜਿਹਾ ਮੇਲੇ ਵੱਲ ਆਕਰਸ਼ਿਤ ਕਰ ਸਕੀਏ। ਬੂਟੇ, ਛੋਟੇ-ਮੋਟੇ ਸੰਦ, ਪਨੀਰੀ, ਹਾਂ, ਬੂਟੇ ਤੇ ਦਵਾਈਆਂ, ਫਰਟੀਲਾਈਜ਼ਰ ਦੇ ਪੈਕੇਟ ਤੇ ਖਾਣ ਪੀਣ ਦੀਆਂ ਰਸਦਾਂ, ਇਦਾਂ ਦੀਆਂ ਕਾਫੀ ਚੀਜ਼ਾਂ, ਪੰਪ ਟੈਸਟ, ਹੂੰ, ਹੂੰ। ਡ੍ਰਿਪ ਸਿਸਟਮ ਇਵੈਲੂਏਸ਼ਨ, ਜਿਹੜੇ ਕਿ ਸਰੋਤੇ ਆਪਦਾ ਫ੍ਰੀ ਆਫ ਕਾਸਟ ਤੇ ਫਾਇਦਾ ਲੈ ਸਕਦੇ ਆ ਜੀ। ਜੀ, ਜੀ। ਦయాਦੀਪ ਸਿੰਘ ਜੀ, ਬਹੁਤ-ਬਹੁਤ ਧੰਨਵਾਦ ਇਹਨਾਂ ਜਾਣਕਾਰੀਆਂ ਦੇ ਲਈ ਤੁਹਾਡਾ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਦਾ ਇਹ ਜਿਹੜਾ ਆਪਣਾ ਪ੍ਰੋਗਰਾਮ ਸੀਗਾ, ਅੱਜ ਦਾ ਪ੍ਰੋਗਰਾਮ ਆਪਾਂ ਕੀਤਾ ਦयाਦੀਪ ਸਿੰਘ ਜੀ ਨਾਲ, ਜਿਹੜੇ ਕਿ ਇੰਜੀਨੀਅਰ ਨੇ, USDA ਦੀ ਬ੍ਰਾਂਚ NRCS ਦੇ ਵਿੱਚ ਉਹ ਕੰਮ ਕਰਦੇ ਨੇ, ਤੇ ਉਹਨਾਂ ਨੇ ਇਹ ਵੀ ਦੱਸਿਆ ਪਹਿਲਾਂ ਤਾਂ ਪ੍ਰੋਗਰਾਮ ਕੀ ਸੀਗੇ, USDA ਤੇ NRCS ਹੈ ਕੀ, ਤੁਸੀਂ ਜਿਵੇਂ ਉੱਥੇ ਉਹਨਾਂ ਦੇ ਪ੍ਰੋਗਰਾਮ ਕਿਹੜੇ-ਕਿਹੜੇ ਨੇ, ਜਾਂ ਕਿਹੜੇ-ਕਿਹੜੇ ਮਹਿਕਮਿਆਂ ਦੇ ਵਿੱਚ ਕਿਸਾਨ ਜਿਹੜਾ ਉਹ ਸਿੱਧਾ ਮਦਦ ਲੈ ਸਕਦੇ ਆ, ਰਜਿਸਟ੍ਰੇਸ਼ਨ ਫਾਰਮ ਰਜਿਸਟ੍ਰੇਸ਼ਨ ਕਿਵੇਂ ਕਰਾਉਣੀ ਹੈ, ਇਨ ਪਰਸਨ ਜਾ ਕੇ ਤੁਸੀਂ ਉਹਨੂੰ ਕਰਾ ਸਕਦੇ ਹੋ। ਫਿਰ ਪ੍ਰੋਗਰਾਮਾਂ ਦੇ ਵਿੱਚ ਲੋਕੇਸ਼ਨ ਵਾਈਜ਼ ਉਹਨਾਂ ਨੇ ਦੱਸਿਆ ਕਿ ਕਿਹੜੀਆਂ-ਕਿਹੜੀਆਂ ਲੋਕੇਸ਼ਨਾਂ ਨੇ ਸਾਡੀਆਂ। ਉਸ ਤੋਂ ਬਾਅਦ ਫਿਰ ਆਪਾਂ ਮੇਲਾ ਕਦੋਂ ਹੈ, ਕੌਣ ਕਰਵਾ ਰਿਹਾ, ਤੇ ਇਹਦੇ ਵਿੱਚ ਕੀ ਕੁਛ ਹੋਣਾ, ਇਹਦਾ ਮੰਤਵ ਕੀ ਹੈ, ਇਸ ਮੇਲੇ ਦੇ ਵਿੱਚ ਆ ਕੌਣ-ਕੌਣ ਰਿਹਾ, ਸੰਪਰਕ ਕਿਹਦੇ ਨਾਲ ਕਰ ਸਕਦੇ ਆ, ਕਿਸਾਨਾਂ ਦੇ ਸਵਾਲ ਵੀ ਜਿਹੜੇ ਨੇ ਉਹ ਐਡਰੈਸ ਕੀਤੇ ਜਾਣਗੇ, ਤੇ ਇਹਦੇ ਨਾਲ-ਨਾਲ ਲੋਕੇਸ਼ਨ ਕੀ ਹੈ, ਤਰੀਕ ਕੀ ਹੈ, ਸਾਰਾ ਕੁਛ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਨੇ ਦੱਸਿਆ। ਸੋ ਸਭ ਤੋਂ ਵੱਡਾ ਜਿਹੜਾ ਆਕਰਸ਼ਣ ਇਹ ਵੀ ਹੈ ਕਿ ਨਵੀਂ ਪੀੜ੍ਹੀ ਨੂੰ ਵੀ ਜੋੜਿਆ ਜਾਣਾ, ਤੇ ਕਿਸਾਨਾਂ ਦੇ ਸਵਾਲ ਵੀ ਐਕਸਪਰਟ ਜਿਹੜੇ ਨੇ ਉਹਨਾਂ ਦੇ ਜਵਾਬ ਜ਼ਰੂਰ ਦੇਣਗੇ। ਜਿਵੇਂ ਆਪਾਂ ਸ਼ੁਰੂ ਦੇ ਵਿੱਚ ਹੀ ਗੱਲ ਕਹੀ ਸੀ ਕਿ ਕੈਲੀਫੋਰਨੀਆ ਵਿਸ਼ਵ ਦੇ ਵਿੱਚ ਕਿਤੇ ਵੀ ਕਿਸਾਨ ਜਿਹੜਾ ਉਹ ਖੇਤੀ ਕਰ ਰਿਹਾ, ਉਹਦੀਆਂ ਚੁਣੌਤੀਆਂ ਕਿਤੇ ਘੱਟ ਨਹੀਂ ਗੀਆਂ। ਸੇਮ ਹਾਲਾਤ ਕੈਲੀਫੋਰਨੀਆ ਦੇ ਜਿਹੜੇ ਫਾਰਮਰਸ ਨੇ ਉਹਨਾਂ ਦੇ ਨੇ। ਇਨਪੁਟ ਕਾਸਟ ਲਗਾਤਾਰ ਵੱਧਦੀ ਜਾ ਰਹੀ ਹੈ, ਫਸਲ ਦਾ ਜਿਹੜਾ ਭਾਅ ਉਹ ਉਨੀ ਨਹੀਂ ਮਿਲ ਰਿਹਾ ਜਿੰਨਾ ਕਿ ਹੋਣਾ ਚਾਹੀਦਾ ਇਨਪੁਟ ਕਾਸਟ ਦੇ ਅਕੋਰਡਿੰਗ ਵੀ ਜੇ ਆਪਾਂ ਦੇਖੀਏ ਤਾਂ। ਸੋ ਇਸ ਕਰਕੇ ਇਹਨਾਂ ਸਾਰੀਆਂ ਜਿਹੜੀਆਂ ਚੁਣੌਤੀਆਂ ਨੇ, ਇਹਨਾਂ ਸਾਰੀਆਂ ਜਿਹੜੀਆਂ ਤਰਜੀਹਾਂ ਨੇ, ਉਹਨਾਂ ਨੂੰ ਉੱਥੇ ਹੱਲ ਕੀਤਾ ਜਾਊਗਾ, ਡਿਸਕਸ਼ਨ ਹੋਊਗੀ। ਤੁਸੀਂ ਵੀ ਜ਼ਰੂਰ ਪਹੁੰਚੋ ਇਸ ਮੇਲੇ ਦੇ ਵਿੱਚ, ਜਿਸ ਮੇਲੇ ਨੂੰ ਕਰਵਾ ਰਹੀ ਹੈ ਪਾਗਾ ਆਰਗੇਨਾਈਜੇਸ਼ਨ, ਤੇ ਇਹਨੂੰ ਜਿਹੜਾ ਸਪਾਂਸਰ ਕੀਤਾ ਉਹ ਕੀਤਾ USDA NRCS ਨੇ। ਦयाਦੀਪ ਸਿੰਘ ਜੀ, ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਅਸੀਂ ਆਖਿਰ ਤੇ ਧੰਨਵਾਦ ਕਰਦੇ ਹਾਂ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਜਸਬੀਰ ਸਿੰਘ ਨਿੱਜਰ ਟਰੇਸੀ ਤੋਂ, ਸੁਪੀਰੀਅਰ ਇਰੀਗੇਸ਼ਨ ਡਿਜ਼ਾਈਨ ਐਂਡ ਸਰਵਿਸ ਵਾਲੇ ਫਰੈਜ਼ਨੋ ਤੋਂ, ਹਾਰਵੀ ਨਿੱਜਰ ਕ੍ਰੌਪ ਇੰਸ਼ੋਰੈਂਸ ਵਾਲੇ ਫਰੈਜ਼ਨੋ ਤੋਂ, G&S ਪੰਪ ਵਾਲੇ ਫਰੈਜ਼ਨੋ ਤੋਂ, ਤੇ ਬ੍ਰਾਈਟ ਸਕਾਈ ਰਿਨਿਊਏਬਲ ਵਾਲੇ ਜਿਹੜੇ ਨੇ ਉਹ ਜਿਨ੍ਹਾਂ ਤੋਂ ਤੁਸੀਂ ਸੋਲਰ ਲਗਵਾ ਸਕਦੇ ਆ, ਤੇ ਕਿਸੇ ਵੀ ਜਿਹੜੀ ਆ ਲੈਂਡ ਦੇ ਵਿੱਚ ਤੁਸੀਂ ਇਹਨਾਂ ਤੋਂ ਲਗਵਾ ਸਕਦੇ ਹੋ। ਨੰਬਰ ਹੈ ਇਹਨਾਂ ਦਾ 8883433099, ਇਹਨਾਂ ਦਾ ਨੰਬਰ ਹੈ। ਤੇ ਬਹੁਤ-ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।